अस्सलाम वालेकुम सत श्री अकाल प्रणाम जी। एक पिंड पंजाब ਦਾ ਚੈਨਲ ਦੀ ਟੀਮ ਅੱਜ ਪਹੁੰਚੀ ਜ਼ਿਲ੍ਹਾ ਸ਼ੇਖੂਪੁਰਾ ਵਿੱਚ, ਤਹਿਸੀਲ ਸਫਤਰਾਬਾਦ, ਮੰਡੀ ਢਾਬਾਂ ਵੀ ਕਹਿੰਦੇ ਜੀ ਇਹਨੂੰ। ਇੱਥੇ ਸਾਡੀ ਬਹਾਲੀ ਕੇ ਪਿੰਡ ਦੇ ਵਿੱਚ ਇੱਕ ਬਜ਼ੁਰਗਾਂ ਦੇ ਨਾਲ ਮੁਲਾਕਾਤ ਹੈ ਜਿਹੜਾ ਕਿ ਜ਼ਿਲ੍ਹਾ ਅੰਬਾਲਾ ਵਿੱਚ ਉੱਠ ਕੇ ਆਏ ਆ। ਇਹਨਾਂ ਕੋਲੋਂ ਪੁੱਛਦੇ ਹਾਂ ਜੀ ਕਿ ਜਦੋਂ 1947 ਦੀ ਵੰਡ ਹੋਈ ਤਾਂ ਇਹਨਾਂ ਨੇ ਕਿਸ ਤਰ੍ਹਾਂ ਉੱਥੋਂ ਆਪਣਾ ਸਫ਼ਰ ਸ਼ੁਰੂ ਕੀਤਾ, ਕਿਹੜੀਆਂ ਮੁਸ਼ਕਲਾਤ, ਕਿਹੜੀਆਂ ਮੁਸੀਬਤਾਂ ਝੱਲ ਕੇ ਇਹ ਪਾਕਿਸਤਾਨ ਬਹਾਲੀ ਕੀ ਦੇ ਵਿੱਚ ਆਏ ਜੀ। ਅਸਲਾਮ ਵਾਲੇकुम ਬਾਬਾ ਜੀ। वालेकुम सलाम जी। ਬਾਬਾ ਜੀ ਆਪਣਾ ਨਾਮ ਦੱਸੋ ਪਹਿਲੇ। शेर अली। ਅੱਛਾ ਜੀ। शेर अली। ਵਾਲਾ ਸਾਹਿਬ ਦਾ ਕੀ ਨਾਮ? मेहर अली। ਅੱਛਾ। हाँ। ਆਪਣੀ ਕਿਹੜੀ ਬਰਾਦਰੀ ਹੈ ਜੀ? मलक। ਮਲਕ। मलक। हाँ। ਕਿੰਨੀ ਕੁ ਉਮਰ ਸੀ ਆਪਣੀ ਉਦੋਂ? मेरी जी मेरे हिसाब से 13 साल उम्र सी हिंदुस्तान दे विच। मैं पढ़दा सी चौथी च। चौथी च पढ़दा सी। हाँ। अपने साढ़े लागे लठेड़ी पिंड है, इदां करके पाहा जांदा है चढ़दे लैंदे दा ते इधरले पासे साडा पिंड आ माजरी, इधरले पासे लठेड़ी है। ਅਸੀਂ ਪੱਕੇ ਸਕੂਲੇ ਜਾਂਦੇ ਹੁੰਦੇ ਸੀ ਪੜ੍ਹਨ। ਹਾਂ। ਆਪਣੇ ਪਿੰਡ ਦਾ ਕੀ ਨਾਮ ਸੀ? ਮਾਜਰੀ। 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 ਮਾਜਰੀ ਸਰਾਣੇ ਦੇ ਲਾਗ ਸਰਾਣਾ ਪਿੰਡ ਸੀ ਗੁਜਰਾਂ ਦਾ। ਅੱਛਾ। ਹਾਂ ਸਰਾਣਾ। ਹਾਂ ਅੱਧ ਵਿੱਚ ਆਉਂਦਾ ਬਾਗਾਂ ਵਾਲੇ ਦੇ ਮਾਜਰੀ ਦੇ ਅੱਧ ਵਿੱਚ ਸੀ ਉਹ ਪਿੰਡ ਸਰਾਣਾ। ਉਹਦੇ ਅੱਗੇ ਆ ਕੇ ਸਾਡਾ ਪਿੰਡ ਸੀ ਮਾਜਰੀ। ਇਹਦੇ ਆਲੇ ਦੁਆਲੇ ਪਿੰਡ ਲਠੇੜੀ, ਅੱਛਾ, ਸੱਧੂਪੁਰ, ਹਾਂ, ਰੌਲੂ ਮਾਜਰਾ ਹਾਂ, ਹੈ ਜੀ, ਯੌਂਦ, ਰੌਣੀ, ਇਹ ਜਿਹੇ ਪਿੰਡ ਸੀ ਨਾਲ ਸਾਡੇ। ਹਾਂ। ਆਪਣਾ ਪਿੰਡ ਵੱਡਾ ਸਾਰਾ ਸੀ ਜਾਂ ਹਾਲੇ ਛੋਟਾ ਹੀ ਸੀਗਾ? ਪੂਰੇ ਹਿਸਾਬ ਦਾ ਸੀ, ਬਹੁਤਾ ਵੱਡਾ ਵੀ। ਦਰਮਿਆਨਾ ਜਿਹਾ ਸੀਗਾ। ਹਾਂ ਹਾਂ ਦਰਮਿਆਨਾ ਜਿਹਾ। ਕਿਹੜੀਆਂ ਕੌਮਾਂ ਬਰਾਦਰੀਆਂ ਬੈਠੀਆਂ ਸੀ? ਉੱਥੇ ਸਾਰੀਆਂ ਕੌਮਾਂ ਦੇ ਸਾਈ ਵੀ ਹੈਗੇ ਨਾ, ਚੂੜੇ ਵੀ ਸੀ, ਅੱਛਾ। ਚਮਾਰ ਵੀ ਸੀ, ਹਾਂ। ਤੇ ਜੱਟ ਵੀ ਸੀ, ਤੇ ਹਿੰਦੂ ਵੀ ਸੀ। ਅੱਛਾ। ਹਾਂ ਸਾਡਾ ਸਿਰਫ ਇੱਕ ਕਲਾਕਾਰ ਸੀ, ਮਲਕਾਂ ਦਾ। ਮਲਕਾਂ ਦਾ ਸਾਡਾ ਕਲਾਕਾਰ ਸੀ। ਹਾਂ। ਪਿੰਡ 'ਚ ਮਸਜਿਦ ਵੀ ਸੀਗੀ? ਹੈ ਮਸਜਿਦ ਹੈਗੀ ਸੀਗੀ? ਨਹੀਂ ਜੀ ਨਹੀਂ, ਐਵੇਂ ਝੂਠ ਨਹੀਂ ਮਾਰਨਾ। ਮਸਜਿਦ ਕੋਈ ਇੱਕ ਘਰ ਦੀ ਕੀ, ਤੈਨੂੰ ਪਤਾ ਵੀ ਇੱਕ ਘਰ ਸੀ। ਇੱਕੋ ਘਰ ਸੀ। ਹਾਂ ਆਪਣੇ ਨਮਾਜ਼ ਨੂੰ ਪੜ੍ਹਦੇ। ਨਾਲੇ ਕਹਿੰਦੇ ਪਿੰਡ ਗੁਜਰਾਂ ਦਾ ਸੀਗਾ। ਗੁਜਰਾਂ ਦਾ ਉਹਦਾ ਸਰਾਣਾ ਹੈ ਲਾਗੇ, ਤੈਨੂੰ ਪਿੰਡ ਦੱਸਦਾ ਸਰਾਣਾ। ਹਾਂ ਸਰਾਣਾ। ਸਾਡਾ ਜਿਹੜਾ ਪਿਓ ਸੀ ਨੌਕਰ ਸੀ ਹਿੰਦੁਸਤਾਨ ਦੇ। ਅੱਛਾ। 25 ਸਾਲ ਦੀ ਸਰਵਿਸ ਆ ਮੇਰੇ ਪਿਓ ਦੀ। ਕਿਹੜੇ ਮਹਿਕਮੇ ਸੀਗੇ? ਉਹ ਆਪਣੇ ਚਿੱਠੀ ਰਸਾਇਣ ਸੀ। ਅੱਛਾ। ਮੰਡੀ ਆਰਡਰ ਫੌਜੀਆਂ ਦੇ ਤਕਸੀਮ ਕਰਦਾ ਹੁੰਦਾ ਸੀ। 12 ਪਿੰਡਾਂ ਦੀ ਗਸ਼ਤ ਕਰਦਾ ਸੀ, ਤੇ 12 ਪਿੰਡਾਂ ਦੀ ਗਸ਼ਤ ਕਰਕੇ ਤੇ ਨਾਲ ਮੰਡੀ ਆਰਡਰ ਦਿੰਦਾ ਸੀ, ਨਾਲ ਚਿੱਠੀਆਂ ਘਰ ਉਹਦੇ ਵਿੱਚ ਚਿੱਠੀਆਂ ਕਰ ਦਿੰਦੇ ਸੀ। ਹੈ ਜੀ, ਇਹ ਨੌਕਰੀ ਕਰਦਾ ਸੀ ਪਿਓ। ਡਾਕੀਏ ਸੀਗੇ? ਡਾਕੀਆ ਹਾਂ ਡਾਕੀਆ। ਹਾਂ ਜੀ। ਆਪਣਾ ਪਿੰਡ ਦੇ ਬਾਰੇ ਦੱਸੋ, ਆਪਣਾ ਪਿੰਡ ਕਿਦਾਂ ਦਾ ਸੀਗਾ? ਸਾਡਾ ਪਿੰਡ ਠੀਕ ਸੀ। ਹਾਂ ਅੱਲਾ ਦੀ ਖੈਰ, ਸਾਡੀ ਅੱਲਾ ਦੀ ਰਹਿਮਤ ਸੀ। ਸਾਡਾ ਟੌਰ ਸੀ ਅੱਲਾ ਦੇ ਫਜ਼ਲ ਨਾਲ ਪਿੰਡ। ਤੁਹਾਡਾ ਘਰ ਕੱਲਿਆਂ ਦਾ ਸੀਗਾ, ਬਾਕੀ ਸਾਰੇ ਹੋਰ ਬਰਾਦਰੀਆਂ ਬੈਠੀਆਂ ਸੀਗੀਆਂ, ਉਹਨਾਂ ਦਾ ਤੁਹਾਡੇ ਨਾਲ ਵਸੇਬ ਕਿਦਾਂ ਦਾ ਸੀ? ਬੜਾ ਠੀਕ ਠਾਕ ਸੀ ਜੀ। ਅੱਛਾ। ਹਾਂ। ਕੋਈ ਦੱਸੋ ਗੱਲਬਾਤ ਉਦੋਂ ਦੀ। ਉਹਨਾਂ ਦੀ ਸਾਡੇ ਨਾਲ ਬੜੇ ਸਹੀ ਸੀ। ਅੱਛਾ। ਰੋਟੀ ਪਾਣੀ ਜੋ ਕੋਈ ਮਰ ਵੀ ਜਾਂਦਾ ਸੀ ਨਾ, ਤੇ ਪਹਿਲਾਂ ਸਾਨੂੰ ਸੱਦਦੇ ਹੁੰਦੇ ਤੇ ਵੀ ਪਠਾਣਾ ਨੂੰ ਲਿਆ ਸਕਦੇ। ਹਾਂ। ਇੱਕ ਸਾਡੇ ਮੇਰੀ ਸੋਝੀ ਦੇ ਵਿੱਚ ਇੱਕ ਬੁੱਢਾ ਮਰਿਆ ਹੈ, ਕੋਈ 100-150 ਸਾਲ ਦਾ। ਉਹਨੂੰ ਇਹਨਾਂ ਨੇ ਪੱਕੀ ਭਾਜੀ ਦਿੱਤੀ, ਲੱਡੂ ਤੇ ਮਠਿਆਈ ਚੱਲਦੀ, ਇਹ ਦਿੱਤੀ ਹੈ ਮਰਨ ਤੇ। ਹਾਂ ਮਰਨ ਤੇ ਹਗਾਮਾ ਕੀਤਾ ਜਿਵੇਂ ਅਸੀਂ ਕਰਦੇ ਹੈ ਨਾ। ਹਾਂ ਜੀ। ਤੇ ਵਿਆਹਾਂ ਦਾ ਕਿਦਾਂ ਦਾ ਮਾਹੌਲ ਹੁੰਦਾ ਸੀ? ਵਿਆਹਾਂ ਦਾ ਬੜਾ ਠੀਕ ਠਾਕ ਹੁੰਦਾ ਸੀ। ਹਾਂ ਜੀ ਅੱਲਾ ਦੀ ਖੈਰ ਸੀ। ਅੱਛਾ। ਹਾਂ। ਵਿਆਹਾਂ ਉਦੋਂ ਰੱਥ ਗੱਡੀਆਂ ਹੁੰਦੀਆਂ ਸੀ, ਰੱਥ ਗੱਡੀਆਂ। ਕਿਉਂ ਹੁਣ ਤਾਂ ਬੱਸਾਂ ਵੀ ਜਾਂਦੀਆਂ ਨਾ, ਉਦੋਂ ਰੱਥ ਗੱਡੀਆਂ ਹੁੰਦੀਆਂ ਸੀ। ਹਾਂ। ਤੇ ਆਪਣੇ ਜੋਗਾਂ ਜਾਣੀਆਂ, ਰੱਥ ਹੁੰਦੇ ਸੀ ਤੇ ਗੱਡੇ ਹੁੰਦੇ ਸੀ, ਉਹਨਾਂ ਦੇ ਉੱਤੇ ਬੰਦੇ ਖਲੋ ਕੇ ਤੇ ਪੈਸੇ ਸੁੱਟ ਦਿੰਦੇ। ਉਹ ਜ਼ਮਾਨੇ 'ਚ ਅਸ਼ਰਫੀ ਤੇ ਚਾਂਦੀ ਦੇ ਰੁਪਈਏ ਸੀ। ਅੱਛਾ। ਚਾਂਦੀ ਦੇ ਰੁਪਈਏ। ਹਾਂ। ਸਾਡੇ ਪਿੰਡ ਸਾਡੇ ਪਿਛਲੇ ਪਾਸੇ ਚੂੜਾ ਸੀ ਰਹਿੰਦਾ, ਜੇਠੂ ਚੂੜਾ, ਜੇਠੂ। ਅਗਲੇ ਇੱਧਰਲੇ ਪਾਸੇ ਸਾਡੇ ਘਰ ਸੀ, ਇੱਧਰ ਪਿੱਛੇ ਸਾਡੇ ਉਹ ਲੱਗਦੇ ਸੀ। ਅੱਛਾ। ਹੈ ਜੀ। ਉਹਨੇ 2 ਬੱਚਿਆਂ ਦਾ ਵਿਆਹ ਕੀਤਾ ਸੀ ਅੰਬਾਲੇ ਸ਼ਹਿਰ ਦੇ ਵਿੱਚ। ਉਹ ਕਾਰੋਬਾਰ ਉਹਨਾਂ ਦਾ ਬੜਾ ਸੀ। ਤਿੱਤਰ 2-2 ਹਜ਼ਾਰ ਤਿੱਤਰ ਰੱਖਦੇ ਹੁੰਦੇ ਤੇ ਆਂਡੇ। ਕੋਠੇ ਆ ਜਿਹੜੇ ਕੋਠੇ ਉਹਨਾਂ ਦੇ ਆਂਡਿਆਂ 'ਤੇ ਭਰਦੇ ਹੁੰਦੇ ਸੀ। ਅੱਛਾ। 2-2 ਹਜ਼ਾਰ ਕਿੱਕਰ ਚੂੜੀਆਂ ਬਾਹਰ ਚਾਰਨ ਜਾਂਦੇ ਹੁੰਦੇ ਹੈ ਜੀ। ਉਹ ਫਿਰ ਅੰਬਾਲੇ ਜਾਂਦੇ, ਬੜਾ ਸੌਖਾ ਸੀ। ਉਹਨੇ 2 ਬੱਚੇ। ਬਾਬਾ ਆਪਾਂ ਨੂੰ ਤਹਿਸੀਲ ਕਿਹੜੀ ਲੱਗਦੀ ਸੀ? ਤਹਿਸੀਲ ਰੋਪੜ। ਰੋਪੜ। ਜ਼ਿਲ੍ਹਾ ਅੰਬਾਲਾ, ਤਹਿਸੀਲ ਰੋਪੜ। ਥਾਣਾ ਜਾਂ ਡਾਕਖਾਨਾ? ਡਾਕਖਾਨਾ ਤਾਂ ਫਿਰ ਬਾਗਾਂ ਵਾਲੇ ਹੀ ਆ ਸਾਡੇ ਲਾਗੇ ਲੱਗਦਾ। ਹਾਂ। ਅੱਛਾ। ਉਹ ਤਿੱਤਰਾਂ ਵਾਲੇ ਦੀ ਗੱਲ ਸੁਣਾਉਂਦੇ ਸੀ, ਬੰਦੇ ਦੀ ਤਿੱਤਰਾਂ ਵਾਲੇ ਦੀ ਗੱਲ ਸੁਣਾਉਂਦੇ ਸੀ। ਹਾਂ। ਤਿੱਤਰਾਂ ਵਾਲੇ ਬਸ ਤੈਨੂੰ ਦੱਸਿਆ ਨਾ, ਉਹ ਵੀ ਸ਼ਾਮ ਨੂੰ ਚਾਰ ਕੇ ਲਿਆਉਣੇ ਉਹਨਾਂ ਨੇ ਕੋਠੇ 'ਚ ਕੱਚੇ ਪਾਏ ਹੋਏ, ਉਹਨਾਂ ਦੇ 'ਚ ਬੰਦ ਕਰ ਦੇਣੇ। ਸਵੇਰੇ ਉਹਨਾਂ ਡਰਲਾ ਟੋਕਰੀਆਂ ਫੜ ਕੇ ਡੂੰਘੀਆਂ, ਫਿਰ ਆਂਡੇ ਚੁੱਕ ਕੇ ਫਿਰ ਅੰਬਾਲੇ ਜਾਂਦੇ ਹੁੰਦੇ ਸੀ। ਹਾਂ। ਇੱਦਾਂ ਕਾਰੋਬਾਰ ਹੈ ਜੀ। ਹੋਰ ਸਾਡਾ ਤਾਂ ਬਾਈ ਦਾ ਕੰਮ ਸੀ। ਤੁਹਾਡਾ ਬਾਈ ਦਾ ਕੰਮ? ਹਾਂ ਸਾਡਾ ਬਾਈ ਦਾ ਕੰਮ। ਸਾਡੇ ਮੇਰਾ ਤਾਇਆ, ਮੇਰਾ ਚਾਚੇ ਹੋਣੀ ਸਾਰੇ ਉਹ ਬਾਈ ਕਰਦੇ ਸੀ, ਪਿਓ ਸਾਡਾ ਨੌਕਰ ਸੀ। ਹਾਂ। ਕੋਈ ਗੱਲਬਾਤ ਉਸ ਟਾਈਮ ਦੀ ਸੁਣਾਓ ਨਾ। ਕਿਸ ਟਾਈਮ? ਜਦੋਂ ਇਕੱਠੇ ਰਹਿੰਦੇ ਹੁੰਦੇ ਸੀ? ਇਕੱਠੇ ਅਸੀਂ ਉੱਧਰ? ਹਾਂ ਉੱਧਰ ਇਕੱਠੇ ਹੀ ਸੀਗੇ।
ਇੱਕੋ ਘਰ ਰੋਟੀ ਪੱਕਦੀ ਰਹੀ। ਅੱਛਾ। ਇਹ ਨਹੀਂ ਵੀ ਪੱਖੋਂ ਆ ਕਹੋਗੇ। ਸਾਡੀ ਤਾਈ ਹੁੰਦੀ ਸੀ, ਉਹਦੇ ਦੋ ਪੁੱਤਰ ਸੀ, ਮੇਰਾ ਪਿਓ ਸੀ, ਅਸੀਂ 3 4 ਭਰਾ ਸੀ, ਹੈ ਜੀ। ਸਾਡੀ ਰੋਟੀ ਇੱਕ ਧੌਣ 'ਤੇ ਪੱਕਦੀ ਰਹੀ ਹੈ। ਸਾਡਾ ਕੁਣਬਾ ਅਤੇ ਇੱਕ ਬਾਹਮਣਾਂ ਦਾ ਕੁਣਬਾ, ਬਾਹਮਣ ਹੁੰਦੇ ਸੀ, ਇੱਕ ਉਹਨਾਂ ਦਾ ਕੁਣਬਾ। ਸਾਡੇ 2 ਕੁਣਬੇ ਭਾਰੇ ਹੁੰਦੇ ਸੀ ਪਿੰਡ ਦੇ ਵਿੱਚ, ਬਾਕੀ ਸਾਡੇ ਮੁਕਾਬਲੇ 'ਚ ਕੋਈ ਵੀ ਨਹੀਂ ਸੀ। ਉਹ ਵੀ ਠੀਕ ਠਾਕ ਸੀ। ਹਾਂ ਜੀ, ਜੀਆਂ ਵਾਲੇ ਬੰਦੇ ਹੋਣੇ ਨਾ। ਜੀਆਂ ਵਾਲੇ ਤੈਨੂੰ ਦੱਸਿਆ ਕੁਣਬੇ ਭਾਰੇ ਸੀ, ਇਹ 2 ਕੁਣਬੇ ਭਾਰੇ ਸੀ। ਅੱਛਾ। ਹਾਂ ਜੀ। ਕਦੇ ਕੋਈ ਲੜਾਈ ਪੜਾਈ ਵੀ ਹੋਈ ਸੀ ਉੱਥੇ? ਨਾ, ਲੜਾਈ ਪੜਾਈ ਉੱਧਰ ਇਕੱਠੇ ਹੁੰਦੀਆਂ ਸੀ। ਅੱਛਾ। ਹਾਂ, ਪਿਆਰ ਮੁਹੱਬਤ ਨਾਲ ਹੀ ਰਹਿੰਦੇ? ਹਾਂ, ਬੜੇ ਪਿਆਰ ਕਰ। ਠੀਕ ਹੈ। ਵਿਆਹਾਂ ਸ਼ਾਦੀਆਂ ਤੇ ਇੱਕ ਦੂਜੇ ਨੂੰ ਕਹਿੰਦੇ ਹੁੰਦੇ ਜੀ ਹਾਂ, ਰੋਟੀ ਬਾਜੀ? ਹਾਂ, ਬਿਲਕੁਲ ਚਾਹੀਦਾ ਸੀ, ਬਿਲਕੁਲ। ਸਾਨੂੰ ਪਹਿਲਾਂ ਸੱਦਦੇ ਸੀ। ਅੱਛਾ। ਹਾਂ, ਸਾਡੀਆਂ 3 ਬੱਚੀਆਂ ਦਾ ਵਿਆਹ ਹੋਇਆ ਸੀ। ਸਰਕਾਰ ਅਟਾਲਾ ਪਿੰਡ ਹੈ, ਅਟਾਲਾ, ਉੱਥੇ 12 ਚੌਂਕੀਦਾਰ ਅਤੇ 12 ਆਪਣੇ ਲੰਬੜਦਾਰ ਨੇ। ਐਡਾ ਭਾਰਾ ਪਿੰਡ ਸੀ ਉਹ। ਉੱਥੇ ਇੱਕ ਬੱਚੀ ਵਿਆਹੀ ਸੀ, ਇੱਕ ਲਿਬੜਾ ਹੈ, ਲਿਬੜਾ ਸੜਕ ਦੇ ਨਾਲ ਆ ਪਿੰਡ ਉਹ, ਹੈ ਜੀ। ਉੱਥੇ ਦੋ ਤਾਈ ਦੀਆਂ ਧੀਆਂ 2 ਉੱਥੇ ਵਿਆਹੀਆਂ ਸੀ, ਹੈ ਜੀ। ਉਦੋਂ ਮਾਵਾਂ ਦੀ ਦਾਲ ਬੰਦਿਆਂ ਨੇ ਉਰਾ ਪਰਾ ਨਹੀਂ ਖਾਧਾ, ਮਾਵਾਂ ਦੀ ਦਾਲ ਪੀਤੀ ਹੈ ਕੌਲਿਆਂ ਭਰ ਕੇ। ਦੇਸੀ ਘਿਓ ਹੁੰਦੇ ਤੇ ਉਦੋਂ ਘਿਓ ਹੀ ਦੇਸੀ ਚੱਲਦਾ ਸੀ। ਬੰਦਾ 2-3 ਵਿਆਹ ਖਾ ਜਾਏ ਅਤੇ ਸਰਕਾਰ ਬੰਦਾ ਖਰੀ ਮੇਰੀ ਹੋ ਜਾਂਦਾ, ਜਿੰਨਾ ਮਰਜ਼ੀ ਖਾਏ। ਖੁੱਲੀਆਂ ਗੱਲਾਂ ਸੀ ਨਾ, ਖੁੱਲ੍ਹਾ ਕੰਮ ਸੀ। ਹਾਂ, ਸਾਡੇ ਘਰ ਤੂੰ ਯਕੀਨ ਕਰਕੇ ਜਾਣੀ, ਸਾਡੀਆਂ ਕੋਠੀਆਂ ਗੁੜਾਂ ਗਲ ਸ਼ੱਕਰਾਂ ਭਰੀਆਂ ਹੁੰਦੀਆਂ ਸੀ, ਹੈ ਜੀ। ਚਾਟੀਆਂ ਸਾਡੀਆਂ ਘਿਓ ਦੇ ਨਾਲ, ਦੇਸੀ ਨਾਲ ਭਰੀਆਂ ਹੁੰਦੀਆਂ। ਹਾਂ, ਲਾਈਨਾਂ ਲੱਗੀਆਂ। ਹਾਂ, ਅਸੀਂ ਵਿਆਹ, ਤੈਨੂੰ ਦੱਸਿਆ ਵੀ ਵਿਆਹ ਦੇ ਵਿੱਚ ਨਾ ਦੇਸੀ ਘਿਓ ਚੱਲਿਆ ਜਨਾਬ। ਅੱਛਾ, ਵਿਆਹਾਂ 'ਚ ਦੇਸੀ ਘੀ ਚੱਲਦਾ? ਹਾਂ, ਸਾਡੇ ਦੇਸੀ ਚੱਲਦਾ। ਅੱਛਾ। ਹੁਣ ਤਾਂ ਮੈਨੂੰ ਪਤਾ ਨਹੀਂ ਹੈਗਾ, ਜਦੋਂ ਅਸੀਂ ਸੀ ਨਾ, ਹਾਂ, ਉਦੋਂ ਦੇਸੀ ਚੱਲਦਾ। ਹੁਣ ਤਾਂ ਡਾਲਟਾ ਹੀ ਚੱਲਦਾ ਖਰਾ। ਉੱਧਰ ਵੀ ਇਹੀ ਹਾਲ ਹੈ। ਉਧਰ ਵੀ ਜਾਂ ਪਾਕਿਸਤਾਨ ਵਿੱਚ ਇਹ ਹਾਲ ਹੈ ਅਤੇ ਉੱਧਰ ਵੀ ਹੋ ਸਕਦਾ। ਹਾਂ, ਬਿਲਕੁਲ, ਹੈ ਜੀ। ਆਪਣੇ ਜਿਹੜੇ ਕੋਈ ਜਮਾਤੀ ਸੀਗੇ, ਹਮ ਜਮਾਤੀ, ਉਹਨਾਂ ਦੇ ਨਾਂ ਯਾਦ ਆ? ਹਾਂ, ਦੱਸੋ। ਇੱਕ ਦੇ ਨਾਂ ਅਮਰੀਕ ਹੈ, ਅਮਰੀਕ ਮਾਜਰੀ ਦਾ। ਅੱਛਾ। ਅਮਰੀਕ। ਦੂਏ ਦਾ ਨਾਂ ਛੱਤੀ ਹੈ, ਇੱਕ ਬਾਹਮਣਾ ਦਾ ਮੁੰਡਾ ਸੀ ਮੇਰਾ ਜਮਾਤੀ, ਮੇਰੇ ਨਾਲ ਇਕੱਠੇ ਅਸੀਂ ਪੜ੍ਹ ਜਾਂਦੇ ਉੱਤੇ। ਇਹ 2-3 ਮੁੰਡਿਆਂ ਦੇ ਮੇਰੇ ਯਾਦ ਨੇ ਨਾਂ, ਅਮਰੂ ਅਤੇ ਅਮਰੀਕ ਅਤੇ ਸਤੀ। ਹਾਂ, ਇਹਨਾਂ ਦੇ ਯਾਦ ਨੇ। ਸ਼ਾਇਦ ਹੁਣ ਤਾਂ ਜੇ ਉਹ ਮਿਲ ਜਾਵੇ ਤਾਂ ਗੱਲਬਾਤ ਹੋ ਹੀ ਜਾਵੇ। ਨਾ ਵੀ ਹੋਏ ਤਾਂ ਉਹਨਾਂ ਦੀ ਕੋਈ ਔਲਾਦ 'ਚੋਂ ਹੋਊਗਾ, ਰਾਬਤਾ ਕਰਨਗੇ ਤੁਹਾਡੇ? ਨਹੀਂ, ਹਾਣੀ ਮੇਰੇ ਹਾਣੀ ਨੇ, ਉਹ ਸ਼ਾਇਦ ਹੋਣ। ਹੋ ਸਕਦਾ, ਹੋ ਸਕਦਾ। ਉਹਨਾਂ ਦੀ ਹੱਥੀ ਰੱਖੇ, ਅਗਰ ਹੋਏ ਤਾਂ ਰਾਬਤਾ ਜ਼ਰੂਰ ਕਰਨਗੇ। ਹਾਂ। ਅੱਛਾ, ਉਹ ਬੰਦੇ ਤੁਹਾਨੂੰ ਯਾਦ ਅੱਜ ਵੀ? ਹਾਂ। ਕਦੇ ਬਾਅਦ 'ਚ ਵੀ ਖਿਆਲ ਆਇਆ ਉਹਨਾਂ ਦਾ? ਨਹੀਂ, ਬੜੀ ਹੁਣ ਸਾਡਾ ਇਸ 'ਤੇ ਭੁਲਾ ਨਹੀਂ ਸਕਦੇ। ਜਿੱਥੇ ਬੱਚਾ ਐਸ਼ ਇਕੱਠੀ ਹੋਵੇ ਨਾ, ਬਹਾਰ। ਹੁਣ ਇੱਧਰ ਆ ਕੇ ਬੜੀਆਂ ਅਸੀਂ ਤਕਲੀਫਾਂ ਝੱਲੀਆਂ, ਯਕੀਨ ਕਰਕੇ ਜਾਣੀ। ਇੱਧਰ ਬੜੀ ਤਕਲੀਫ ਚੱਲੀ ਹੈ ਜੀ। ਉੱਧਰ ਅਸੀਂ ਬੜੀਆ, ਸਾਡਾ ਕਾਰੋਬਾਰ ਬੜਾ ਠੀਕ ਸੀ। ਜਿਹੜਾ ਸਾਡਾ ਪਿਓ ਸੀ, ਤਾਇਆ ਸਾਡਾ, ਇੱਕ ਸਾਡਾ ਬਾਬਾ ਸੀ, ਅਤੇ ਸਰਕਾਰ ਵੀ ਸਾਰੇ ਪੜ੍ਹੇ ਲਿਖੇ ਸੀ। ਸਾਡੇ ਕੇਸ ਜ਼ਰੂਰ ਚੱਲਦੇ ਰਹੇ ਆ ਗਈ ਸਮਝ। ਸਾਡਾ ਜਿਹੜਾ ਤਾਇਆ ਸੀ ਨਾ, ਪੁੰਨੂ ਦਾ ਨਾਂ ਸੀ। ਇਹਦੇ ਪਤਾ ਕਰਕੇ ਪੁੱਛ ਲਏ ਵੀ ਕਿੱਦਾਂ ਦਾ ਹੈਗਾ ਸੀ ਉਹ ਬੰਦਾ, ਜਿਹੜਾ ਪੁੰਨੂ ਦਾ ਨਾਂ ਤਾਇਆ ਸਾਡਾ। ਉਹਦੇ 7 ਕਤਲ ਦੇ ਸਿੱਖ ਮਾਰੇ ਥਾ ਬਦਮਾਸ਼ੀ ਟਾਈਪ ਵਿੱਚ। ਹਾਂ, ਉਹ ਆਪਣਾ ਯਾਦ ਰਹਿੰਦਾ ਸੀ, ਉਹ ਨਹੀਂ ਸੀ ਆਉਂਦਾ। ਅੱਛਾ। ਹਾਂ, ਬਦਮਾਸ਼ ਸੀ ਉਸ ਵਕਤ ਦਾ? ਉਸ ਵਕਤ ਬਦਮਾਸ਼ੀ ਕਰਦਾ ਸੀ ਚੰਗੀ ਭਲੀ। ਹਾਂ, ਮੰਨਿਆ ਤੰਨਿਆ ਸੀ। ਹਾਂ ਜੀ। ਨਹੀਂ, ਗਰੀਬਾਂ ਨੂੰ ਮਾਰਦਾ ਸੀ ਜਾਂ? ਨਹੀਂ, ਤਕੜੇ ਨੂੰ ਬੰਦੇ ਦਾ, ਮਾੜੇ ਨੂੰ ਨਹੀਂ ਹਲਾਇਆ। ਮਾੜੇ ਨੂੰ ਕਿਸੇ ਨੂੰ ਨਹੀਂ ਹਲਾਇਆ। ਮਾਰਿਆ ਉਹਨੂੰ ਆ ਜਿਹੜਾ ਸਾਂਢ ਬੰਦਾ, ਸਾਂਢ ਬੰਦੇ ਮਾਰੇ ਆ। ਹਾਂ, ਇਹ ਨਹੀਂ ਮਾੜੇ ਨੂੰ, ਮਾੜੇ ਪਰ ਨਹੀਂ ਹੱਥ ਚੁੱਕੇ, ਮਾੜੇ ਨੇ ਸਭ ਕਾ ਹੱਥ ਰੱਖਿਆ ਵੀ ਨਾ, ਇਹਨੂੰ ਡੋਲਣ ਨਹੀਂ ਦੇਣਾ। ਹੁਣ ਤਾਂ ਭਾਈ ਮਾੜੇ ਨੂੰ ਚੱਬਦੇ ਪਹਿਲਾਂ। ਬਦਮਾਸ਼ ਹੀ ਤਾਂ ਬਣਦੇ ਆ ਮਾੜੇ ਨੂੰ ਕੁੱਟ ਮਾਰ ਕੇ। ਹਾਂ, ਬਸ ਏਦਾਂ ਹੀ ਬਣਦੇ। ਹਾਂ, ਤਗੜੇ ਤੇ ਡਰਦੇ ਆ ਨਾ, ਡਰਦੇ ਆ। ਹਾਂ, ਇਹ ਗੱਲ। ਮਾੜੇ ਤੇ ਜ਼ੁਲਮ ਕਰਨਾ। ਹੁਣ ਗੱਲ ਇਹ ਹੈ, ਹੁਣ ਜ਼ਮਾਨਾ ਹੀ ਇੱਦਾਂ ਆ ਗਿਆ ਹੈ ਜੀ। ਹਾਂ ਬਾਬਾ ਜੀ, ਫਿਰ ਜਦੋਂ ਪਾਰਟੀਸ਼ਨ ਹੋਈ, ਬਟਵਾਰਾ ਹੋ ਗਿਆ, ਪਤਾ ਲੱਗਿਆ ਵੀ ਆਪਾਂ ਹੁਣ ਇੱਥੋਂ ਚੱਲ ਜਾਣਾ, ਫਿਰ ਤੁਹਾਨੂੰ ਕਿੱਦਾਂ ਪਤਾ ਲੱਗਾ? ਮੈਂ ਤੈਨੂੰ ਦੱਸ ਦਿੰਦਾ ਕਹਾਣੀ। ਅਸੀਂ ਸਰਕਾਰ 2 ਭਰਾ, ਇੱਕ ਮੇਰੇ 'ਤੇ ਛੋਟਾ ਹੈ, ਉਹਨੂੰ ਫਾਲਜ ਪੈ ਗਿਆ, ਮੇਰੇ 'ਤੇ ਛੋਟਾ ਉਂਝ, ਅਤੇ ਜਾਨ ਉਹ ਵੀ ਖਰੀ ਵੀਰੀ, ਮੈਂ ਵੀ। ਅਸੀਂ 2 ਭਰਾ ਜਾਂਦੇ ਹੁੰਦੇ ਸੀ ਪੜ੍ਹਨ। ਅਸੀਂ ਜਾਣਾ ਲਠੇੜੀ ਪੱਕਾ ਸਕੂਲ ਸੀ, ਉੱਥੇ ਜਾਂਦੇ ਹੁੰਦੇ ਸੀ। ਉੱਥੇ ਸਰਕਾਰ ਜੇ ਤਫਰੀਹ ਹੁੰਦੀ ਸੀ ਨਾ 12 ਵਜੇ ਰੋਟੀ ਦੀ, ਫਿਰ ਉੱਥੇ ਇੱਕ ਪਿੱਪਲ ਹੁੰਦਾ ਸੀ ਮੈਦਾਨ ਦੇ ਖੁੱਲ੍ਹਾ, ਅੱਗੇ 4-5 ਪੈਲੀਆਂ ਖੁੱਲ੍ਹਾ ਮੈਦਾਨ, ਪਿੱਛੇ ਵੀ ਮੈਦਾਨ ਸੀ, ਹੈ ਜੀ। ਉੱਥੇ ਬਹਿ ਜਾਣਾ, ਫਿਰ ਜਿਸ ਵਕਤ ਬਹਿ ਜਾਣਾ ਸੀ ਨਾ, ਉਹਦੇ ਪਿੱਪਲ ਦੇ ਮੁੱਢ ਬਹਿ ਜਾਣਾ। ਮੈਨੂੰ ਗੱਲਾਂ ਦਾ ਪਹਿਲੀ ਘੜੀ 'ਤੇ ਬੜਾ ਠਰਕ ਸੀ। ਮੈਂ ਉੱਥੇ ਬਹਿ ਜਾਣਾ ਅਤੇ ਮਾਸਟਰਾਂ 'ਤੇ ਇਕੱਠੇ ਹੋ ਜਾਣਾ ਸਾਰਿਆਂ ਨੇ, ਹਿੰਦੂਆਂ ਦੇ ਮਾਸਟਰ, ਸਿੱਖ। ਉਹਨਾਂ ਦੇ ਨਾਂ ਯਾਦ ਹੈ ਜੀ? ਮਾਸਟਰਾਂ ਦੇ ਨਾਂ ਯਾਦ?
ਯਾਦ ਤਾਂ ਹੈ, ਇੱਕ ਦੇ ਨਾਂ ਤਾਂ ਸਮੁੰਦਰ ਸੀ। ਅੱਛਾ ਅੱਛਾ, ਐਡੇ ਨਾਂ ਮੈਨੂੰ ਯਾਦ ਨਹੀਂ ਹੈ। ਹਾਂ ਉਹ ਹਾਂ, ਇਹਨਾਂ ਦੇ ਨਾਂ ਨਹੀਂ ਮੈਨੂੰ ਯਾਦ ਹੈ। ਇੱਕ ਦਾ ਪਤਾ ਮੈਨੂੰ, ਜਿਹੜਾ ਕੱਚੇ ਸਕੂਲ ਵਿੱਚ ਸਾਡਾ ਪਿਓ ਉਦੋਂ ਜਾ ਕੇ ਮੰਡੀ ਆਡਰ 'ਤੇ ਉਰਾ ਪਰਾ ਲੈ ਕੇ ਜਾਂਦਾ। ਅੱਛਾ। ਹਾਂਜੀ ਹੈ ਜੀ। ਫਿਰ ਉਹਨਾਂ ਨੇ ਨਾ ਆਪਣਾ ਪ੍ਰੋਪਗੈਂਡਾ ਕਰਨਾ ਬੈਠ ਕੇ, ਪਾਕਿਸਤਾਨ ਦੇ ਵਿੱਚ ਆਹ ਹੋ ਰਿਹਾ ਹੈ, ਫਲਾਣ ਹੋ ਰਿਹਾ ਹੈ, ਉਧਰ ਮੁਸਲਮਾਨ ਬਹੁਤ ਜ਼ਿਆਦਤੀ ਕਰ ਰਹੇ ਹੈ, ਸਾਡੀਆਂ ਜਨਾਨੀਆਂ ਦਾ ਬੇਹੁਰਮਤੀ ਹੋ ਰਹੀ ਹੈ। ਉਰਾ ਪਰਾ ਬੜਾ ਬਕਨਾ ਉਹਨਾਂ ਨੇ। ਤੁਸੀਂ ਸੁੱਤੇ ਪਏ ਆ ਕੌਮ, ਤੁਸੀਂ ਸੁੱਤੀ ਪਈ ਹੈ, ਕਿਆ ਗੱਲ ਤੁਹਾਨੂੰ ਨਹੀਂ ਹੋਸ਼ ਆਈ ਹੈ ਜੀ। ਇੱਦਾਂ ਹੀ ਮੈਂ ਗੱਲਾਂ ਸੁਣ ਕੇ ਨਾ, ਮੈਂ ਸ਼ਾਮ ਨੂੰ ਘਰ ਚਲੇ ਗਏ। ਅੱਛਾ ਘਰ ਚਲੇ ਗਏ। ਪਿਓ ਸਾਡਾ ਹੁਣ ਪੜ੍ਹਿਆ ਲਿਖਿਆ ਸੀ, 12 ਪਿੰਡਾਂ ਦੀ ਗਸ਼ਤ ਕਰਕੇ ਸ਼ਾਮ ਨੂੰ ਘਰ ਆਉਂਦਾ ਹੁੰਦਾ ਹੈ ਜੀ। ਅਤੇ ਜਿਸ ਵਕਤ ਆਇਆ ਸ਼ਾਮ ਨੂੰ, ਅਸੀਂ ਕੁੜਬਾ ਸਾਰਾ ਹੀ ਬੈਠੇ। ਮੈਂ ਨਾ ਆਪਣੇ ਪਿਓ ਨੂੰ ਆਖਿਆ, ਮੈਂ ਅੱਬਾ ਮੇਰੀ ਗੱਲ ਸੁਣ। ਕਹਿੰਦਾ ਪੁੱਤ ਕੀ ਗੱਲ ਹੈ? ਮੈਂ ਕਿਹਾ ਮੈਨੂੰ ਇਹ ਦੱਸ, ਤੂੰ ਬਾਹਰ ਫਿਰਦਾ ਤੁਰਦਾ ਹੈ, ਅਸੀਂ ਤਾਂ ਮੈਂ ਕਿਹਾ ਚਲੋ ਮੁੰਡੇ ਖੁੰਡੇ ਆ। ਮੈਂ ਕਿਹਾ ਕੋਈ ਪਤਾ ਲੱਗਦਾ ਪਾਕਿਸਤਾਨ ਅਤੇ ਹਿੰਦੁਸਤਾਨ ਬਣ ਗਿਆ, ਪਾਕਿਸਤਾਨ ਅਤੇ ਹਿੰਦੁਸਤਾਨ ਬਣਿਆ ਹੈ, ਮੈਂ ਤੈਨੂੰ ਕੋਈ ਪਤਾ ਨਹੀਂ। ਪਿਓ ਮੇਰੇ ਨੇ ਨਾ ਮੇਰੇ ਉੱਠ ਕੇ ਨੇ ਚਪੇੜ ਮਾਰੀ। ਅੱਛਾ ਮੈਂ ਕਿਹਾ ਮੈਂ ਗੱਲਾਂ ਉੱਥੇ ਸੁਣਦਾ ਹੈ, ਮਾਸਟਰਾਂ ਦੀਆਂ ਗੱਲਾਂ ਸੁਣ ਕੇ ਮੈਂ ਤੈਨੂੰ ਦੱਸਣ ਡੇ ਹਾਂ। ਬਾਹਰੋਂ ਜਿਹੜੀ ਸੁਣੀ ਹਾਂ ਹਾਂ। ਅਤੇ ਕਹਿਣ ਲੱਗਾ ਤੈਨੂੰ ਬਹੁਤਾ ਖਬਰਾਂ ਆਉਣੀਆਂ। ਮੈਂ ਪੜ੍ਹਿਆ ਲਿਖਿਆ, ਮੈਂ ਅਖਬਾਰ ਵੀ ਪੜ੍ਹਦਾ, ਮੈਂ ਸਾਰੇ ਕੰਮ ਕਰਦਾ, ਮੈਂ ਤਾਂ ਖਬਰ ਨਹੀਂ। ਮੈਂ ਕਿਹਾ ਫਿਰ ਗੱਲ ਇੱਕ ਆ, ਪਿਓ ਮੇਰੀ ਗੱਲ ਸੁਣ ਲੈ, ਇਹ ਤਾਂ ਤੁਹਾਨੂੰ ਪਤਾ ਉਦੋਂ ਲੱਗਣਾ ਜਦੋਂ ਤੁਹਾਡੇ ਸਿਰ 'ਤੇ ਆਣ ਵੱਜੀ। ਅਤੇ ਉਹੀ ਗੱਲ ਹੋਈ ਹੈ ਜੀ। ਜਦੋਂ ਉਹਦੇ ਪਤਾ ਲੱਗਾ, ਬੁੜੇ ਉਹਨਾਂ ਨੇ 40-50 ਚਮਾਰ ਲਾਏ। ਮੂੰਗਫਲੀ ਸਾਡੀ ਜੇ ਸਾਲ ਅਸੀਂ ਉਹਨੇ 25-26 ਪੈੜੀਆਂ ਸਾਡੀ ਮੂੰਗਫਲੀ ਖੜੀ ਸੀ ਹਿੰਦੁਸਤਾਨ ਦੇ ਵਿੱਚ। ਹਾਂ ਚੰਗੀ ਵਾਹੀ ਸੀ ਸਾਡੀ, 2-3 ਨਾਲ ਉਹ ਤੋਂ ਹਲਾਂ ਦੀ ਵਾਹੀ ਕਰਦੇ ਹੈ ਜੀ। ਅਤੇ ਇਹ ਦੇਖ ਲੈ ਵੀ ਦਿਨ 10-15 ਲੰਘੇ ਆ। ਜੇ ਅਸੀਂ ਸਕੂਲੇ ਜਾਣਾ ਅਤੇ ਮਾਸਟਰ ਜਿਹੜੇ ਸੀ ਨਾ, ਹੁਣ ਤੋਂ ਸਾਰੇ ਹਿੰਦੂ ਸੀ, ਉਹਨਾਂ ਨੇ ਇਕੱਲੇ ਪਿੰਡ ਦੇ ਆਲੇ ਦੁਆਲੇ 'ਚ ਪਿੰਡ ਸੀ ਨਾ, ਡਠੇੜੀ, ਮਾਜਰੀ, ਰੌਣੀ, ਸੱਧੂਪੁਰ, ਇਹ ਪਿੰਡਾਂ ਦੇ ਨਾ ਮੁੰਡਿਆਂ ਨੂੰ ਫੜ ਕੇ ਨਾ ਅੰਦਰ ਬਾੜ ਕੇ ਰੂਲਾਂ ਦਾ ਕੁੱਟਣਾ, ਰੂਲਾਂ ਨਾਲ ਮਾਰਨਾ, ਆਪਣੇ ਆਪ ਮਾਰਨੇ ਵਾਲੇ ਕਰਦੇ ਨੇ। ਇੱਦਾਂ ਹੀ ਮੈਂ ਦੇਖਦਾ ਰਿਹਾ। ਮੈਂ ਤਾਂ ਇਹ ਕੰਮ ਬੜਾ ਖਰਾਬ ਹੈ। ਅਸੀਂ ਸਰਕਾਰ ਮੇਰੀ ਨਾ ਦੇਖਦਾ ਰਿਹਾ। ਮੈਂ ਕਿਹਾ ਇਹ ਤਾਂ ਬੜਾ, ਇਹ ਤਾਂ ਜ਼ੁਲਮ ਕਰਦੇ, ਬਿਨਾਂ ਕਸੂਰ ਦੇ ਮਾਰਨ ਦੇ। ਅਸੀਂ ਸਰਕਾਰ ਮੇਰੀ ਨਾ, ਅਸੀਂ ਮਹੀਨਾ ਸਕੂਲੇ ਹੀ ਨਹੀਂ ਗਏ। ਹਾਂ ਜਦੋਂ ਆਲੇ ਦੁਆਲੇ ਦੇ ਪਿੰਡਾਂ ਦੇ ਦੇਖਿਆ ਨਾ ਕਟਾਪਾ, ਅਸੀਂ ਸਕੂਲੇ ਨਹੀਂ ਵੜੇ। ਮੈਂ ਉਸ ਮੁੰਡਿਆਂ 'ਤੇ ਸਾਰਿਆਂ 'ਤੇ ਹੁਸ਼ਿਆਰ ਸੀ। ਮੈਂ ਕਿਹਾ ਆ ਜਾਓ, ਅਸੀਂ ਜਾਣਾ ਹੀ ਨਹੀਂ। ਉੱਥੇ ਇੱਕ ਖੂਹ ਹੁੰਦਾ ਸੀ ਸਾਡਾ, ਪਹਾੜ ਟੱਪ ਕੇ ਨਾ ਉੱਥੇ 2 ਤੂਤ ਖੜ੍ਹੇ ਹੁੰਦੇ। ਮੈਂ ਉੱਥੇ ਸਾਰੀ ਜਮਾਤ ਉੱਥੇ ਹੀ ਬਿਠਾ ਲੈਣੀ, ਅਤੇ ਜਦੋਂ ਛੁੱਟੀ ਦੇ ਟਾਈਮ ਘਰ ਆ ਜਾਣਾ ਹੈ। ਜਦੋਂ ਮਹੀਨਾ ਲੰਘ ਗਿਆ ਨਾ, ਅਤੇ ਮਾਸਟਰ ਆਏ ਸਾਡੇ ਪਿੰਡ ਪਤਾ ਕਰਨ, ਰਜਿਸਟਰ ਫੜਿਆ ਹੈਂ। ਹਾਂ ਘਰ ਘਰ ਪੁੱਛਦੇ ਫਿਰਨ ਜੀ, ਮਾਜਰੀ ਵਾਲੇ ਮੁੰਡੇ ਕਿਉਂ ਨਹੀਂ ਆਉਂਦੇ? ਘਰ ਦੇ ਕਹਿਣ ਜੀ ਉਹ ਰੋਜ਼ ਜਾਂਦੇ, ਰੋਜ਼ ਸਕੂਲ ਨੂੰ ਜਾਂਦੇ, ਇਹ ਨਹੀਂ ਪਤਾ ਵੀ ਰਸਤੇ ਵਿੱਚ ਮੁੜਿਆ ਉਹਨੇ ਹੈ ਜੀ। ਅਖੀਰ ਉਹਨਾਂ ਨੂੰ ਦੱਸਿਆ। ਫਿਰ ਮੈਂ, ਮੇਰੇ ਪਿਓ ਨਾਲ ਤਾਇਆ ਸੀ ਮੇਰਾ, ਬਰਕਤ ਉਹਦਾ ਨਾਂ ਸੀ, ਉਹਨੇ ਨੇ ਮੈਨੂੰ ਕੁੱਟਿਆ ਸੋਟੀਆਂ ਨਾਲ। ਮੈਨੂੰ ਕਹਿੰਦਾ ਮਾਦਰ ਚੌਦਾ ਤੂੰ ਇੱਥੋਂ ਪੜ੍ਹਨ ਜਾਣੇ ਅਤੇ ਜਾ ਕੇ ਬੰਨਿਆ। ਮੈਂ ਕਿਹਾ ਭਾਈ ਗੱਲ ਸੁਣ ਮੇਰੀ, ਇਹ ਮੈਂ ਕਿਹਾ ਮਾਸਟਰ ਮਾਰਦੇ ਆ ਬਹੁਤ, ਉੱਧਰ ਉਹ ਮਾਰ ਖਾ ਕੇ ਅੱਗੇ ਤੁਸੀਂ ਆ ਕੇ ਮਾਰਦੇ ਸਾਨੂੰ, ਵੀ ਸਕੂਲੇ ਨਹੀਂ ਜਾਂਦੇ। ਸਾਡੇ ਤਾਂ ਦੋਨਾਂ ਪਾਸੇ ਕਟਾਪਾ ਹੋ ਰਿਹਾ ਹੈਗੀ ਜਮ। ਬਾਈ ਦੇਖ ਲਾ ਵੀ 20 ਦਿਨ ਲੰਘੇ ਆ, ਉਦੋਂ ਹੀ ਪਤਾ ਲੱਗਾ ਜਾਂ ਫਿਰ ਚਲੋ ਗਈ। ਹਾਲਾਂਕਿ ਹੱਦ ਕਿੱਥੇ ਬਣੀ ਸੀ? ਫਲੌਰ ਬਣੀ ਸੀ, ਜ਼ਿਲ੍ਹੇ ਅੰਬਾਲੇ ਤੇ ਪਰੇ ਫਲੌਰ ਲੱਗਦੀ ਹੈ। ਸੁਣੀ ਗੱਲ? ਫਲੌਰ ਉੱਥੇ ਹੈ, ਉੱਥੇ ਹੱਦ ਬਣੀ ਸੀ ਆ ਪਾਕਿਸਤਾਨ ਦੀ ਹੈ। ਇਹਨਾਂ ਨੇ ਇਹ ਜਿਹੜੇ ਸੀ ਇਹ ਆਪਣੇ ਹਿੰਦੂ ਸੀ, ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ, ਇਹਨਾਂ ਨੇ ਅੰਗਰੇਜ਼ ਨੂੰ, ਬਰਤਾਨੀਆ ਨੂੰ ਰਿਸ਼ਵਤ ਦੇ ਕੇ ਫਲੌਰ ਦੀ ਬਜਾਏ ਇੱਥੇ ਲਾਹੌਰ ਰੱਖ ਦਿੱਤੇ। ਇੱਥੇ ਹੱਦ ਤਾਰ ਬਣੀ। ਫਿਰ ਪੰਜਾਬਾਂ ਦਾ ਹੀ ਨੁਕਸਾਨ ਹੋਇਆ ਨਾ, ਇਹ ਸਾਡਾ ਨੁਕਸਾਨ ਹੋਇਆ, ਪੰਜਾਬੀ ਮਰੇ ਆ। ਹਾਂ ਹੈ ਜੀ। ਸਿਰਫ ਜਿਹੜੇ 2 ਦੀ ਕਟੌਤੀ ਹੋਈ ਹੈ, ਇੱਕ ਜ਼ਿਲ੍ਹਾ ਹੁਸ਼ਿਆਰਪੁਰ, ਇੱਕ ਜ਼ਿਲ੍ਹਾ ਅੰਬਾਲਾ। ਬਾਕੀ ਜਿਹੜੇ ਉਰਲੇ ਜ਼ਿਲ੍ਹੇ ਸੀ ਨਾ, ਇੱਕ ਲੁਧਿਆਣਾ, ਇਹ 3 ਜ਼ਿਲ੍ਹੇ ਪਰੇ ਹੈ। ਜਿਹੜੇ ਉਰੇ ਹੈ ਆਪਣਾ ਹੋਇਆ ਅੰਮ੍ਰਿਤਸਰ, ਹੋਇਆ ਗੁਰਦਾਸਪੁਰ, ਫਿਰੋਜ਼ਪੁਰ, ਹਾਂ ਇਹ ਸਾਰੇ ਜ਼ਿਲ੍ਹੇ ਉਰਾਂ ਹੈ। ਇਹ ਜ਼ਿਲ੍ਹੇ ਵਾਲੇ ਇਹ ਮਾਲ ਡੰਗਰ ਵੀ ਲੈ ਆਏ ਹੈ, ਅਤੇ ਇਹ ਆਪ ਲੰਘ ਵੀ ਆਏ ਹੈ ਜੀ। ਅਤੇ ਜਿਹੜਾ ਪਰੇ ਹੈ ਨਾ, ਉਹਨਾਂ ਦੀ ਤਬਾਹੀ ਬਹੁਤ ਹੁੰਦੀ ਹੈ। ਜਿਹੜੇ ਦੂਰੋਂ ਆਏ ਉਹਨਾਂ ਨੇ ਬੱਚਿਆ ਮੈਂ ਤੈਨੂੰ ਦੱਸਿਆ ਵੀ ਜਦੋਂ ਸਾਡਾ ਬਾਗਾਂ ਵਾਲੇ ਇੱਥੇ ਰੋਪੜ ਤੋਂ ਕਾਫਲਾ ਚੱਲਿਆ ਨਾ ਕਰਾਲੀ ਨੂੰ, 3 ਮੀਲਾਂ ਦੇ ਵਿੱਚ ਕਾਫਲਾ ਸੀ। ਹੁਣ ਮੈਂ ਤੈਨੂੰ ਦੱਸਦਾ ਪਿਆ ਸਾਰੀ ਸਟੋਰੀ। 3 ਮੀਲਾਂ 'ਚ ਕਾਫਲਾ ਜਾ ਰਿਹਾ ਸੀ ਹੈ ਜੀ। ਪਿੱਛੋਂ ਉਹਨਾਂ ਨੇ ਹਮਲਾ ਕਰ ਦਿੱਤਾ। ਸਾਡੀ ਜਿਹੜੀ ਫੌਜ ਸੀ ਨਾ, ਇਹਨਾਂ ਟਾਪੂਆਂ ਪਾਰ ਲੰਘਾਈ ਹੋਈ ਸੀ ਪਾਕਿਸਤਾਨ ਨੇ। ਉਹਨਾਂ ਦੀ ਡੋਗਰਾ ਮਿਲਟਰੀ ਜਿਹੜੀ ਲੱਗੀ ਹੈ ਕਸ਼ਮੀਰ ਨੂੰ, ਇਹਨੇ ਤਬਾਹੀ ਲਾਈ ਹੈ ਜ਼ਿਆਦਾ। ਪਿੰਡਾਂ ਦੇ ਵਿੱਚ ਜਾ ਕੇ ਇਹਨਾਂ ਨੇ ਮਿੱਟੀ ਦੇ ਤੇਲ ਸਿੱਟ ਕੇ ਮਕਾਨਾਂ ਦੇ ਵਿੱਚ ਮੁਸਲਮਾਨ ਫੂਕੇ ਹੈ।
ਇਹਨਾਂ ਨੇ ਬਹੁਤ ਖਤਮਾ ਕੀਤਾ। ਹਾਂ 3 ਮੀਲ ਅਸੀਂ ਸਰਕਾਰ ਮੇਰੀ ਲਾਸ਼ਾਂ ਦੇ ਉੱਤੇ ਦੀ ਗਏ ਭੱਜੇ ਹੈ। ਹੁਣ ਜਿਹੜੀਆਂ ਸ਼ਹਿਰ ਦੀਆਂ ਲੜਕੀਆਂ ਸੀ, ਬੱਚੀਆਂ ਸੀ, ਜਵਾਨਾਂ ਸੀ, ਉਹਨਾਂ ਦੀਆਂ ਲਾਸ਼ਾਂ ਸਰਕਾਰ ਆਂਜੀ ਸੀ ਸਾਡੇ ਥੱਲੇ ਪੈਰਾਂ 'ਚ ਬੀਤੇ ਪਈ। ਹਾਂ ਉਹ ਨਾ ਜਿਹੜੀਆਂ ਕਦੇ ਬਾਹਰ ਨਹੀਂ ਸੀ ਨਿਕਲੀਆਂ। ਹੁਣ ਜਿਹੜੀਆਂ ਸਾਡੀਆਂ ਸੀ ਨਾ ਬੱਚੀਆਂ, ਹਾਂ ਜਿਹੜੀਆਂ ਸਾਡੀਆਂ ਬੱਚੀਆਂ ਸੀ ਉਹ ਜਨਾਬ ਮੇਰੀ ਇੰਝ ਆਈਆਂ ਸਾਡੇ ਨਾਲ ਨੱਠੀਆਂ ਜਿਵੇਂ ਅਸੀਂ ਨੱਠਦੇ ਸੀ। ਕਿਉਂ? ਉਹ ਜ਼ਿਮੀਂਦਾਰਾਂ ਦੇ ਕੰਮਕਾਰ ਵਾਲੀਆਂ ਸੀ, ਤਗੜੀਆਂ ਸੀ। ਹਾਂ ਹੈ ਜੀ 3 ਮੀਲ ਲਾਸ਼ਾਂ ਦੇ ਉੱਤੇ ਗਏ। ਫਿਰ ਇੱਧਰੋਂ ਆਪਣੇ ਪਾਕਿਸਤਾਨ ਤੋਂ ਮਿਲਟਰੀ ਦਾ ਇੱਕ ਟਰੱਕ ਗਿਆ। ਜਦੋਂ ਅੱਧ ਵਿੱਚ ਅਸੀਂ ਗਏ ਹਨ, ਸਾਡੇ ਉੱਥੇ ਅੱਧ ਦੇ ਵਿੱਚ ਸਰਹੰਦ ਪਿੰਡ ਆ, ਸਰਹੰਦ ਹੈ। ਹਾਂ ਅਤੇ ਉਹਦੇ ਕੋਲ ਦੀ ਨਦੀ ਲੰਘੀ ਹੋਈ ਕਿਸੇ ਜ਼ਮਾਨੇ ਦੇ ਵਿੱਚ ਬੜੀ ਵੱਡੀ ਚੌੜੀ, ਉਹ 8 ਪੈਰ ਚੱਲ ਕੇ ਤੇ ਬੰਦ ਹੋ ਗਈ ਸੀ। ਉੱਥੇ ਤੇ ਬਣਾਉਣਾ ਸ਼ੁਰੂ ਹੋਇਆ ਹੈ ਜੀ। ਅਸੀਂ ਫਿਰ ਉਹ ਟਰੱਕ ਆਇਆ, ਉਹ ਟੱਲ ਵੱਜਦਾ ਹੁੰਦਾ ਸੀ, ਫੌਜੀ ਆਪਣੇ ਆ ਰਹੇ ਸੀ ਅਤੇ ਕਾਫਲਾ ਜਾ ਰਿਹਾ। ਉਹਨਾਂ ਨੇ ਹੱਥ ਮਾਰਿਆ ਵੀ ਤੁਸੀਂ ਜੇ ਨਾ ਪਾਸੇ ਆਸੇ ਹੋ ਗਏ। ਅਸੀਂ ਫਿਰ ਪਾਸਿਆਂ 'ਤੇ ਹੋ ਗਏ। ਉਹ ਫਿਰ ਖਲੋ ਗਏ ਜਿਵੇਂ ਕਰਾਲੀ ਦੇ ਲਾਗੇ ਗਏ ਨਾ। ਉਹ ਇਹ ਭੈਣ ਚੋਂ ਜਿਹੜੀ ਡੋਗਰਾ ਮਿਲਟਰੀ ਸੀ ਨਾ, ਇਹ ਸਰਕਾਰ ਮੇਰੀ ਇਹ ਅੰਬ ਸੀ ਕਰਾਲੀ ਕੰਪ 'ਤੇ, ਉੱਥੇ ਅੰਬ ਬਹੁਤ ਹੈ, ਅਜੇ ਵੀ ਹੋਣਗੇ ਅੰਬਾਂ ਦੀਆਂ। ਫਿਰ ਇਹਨਾਂ ਨੇ ਸਾਈਡਾਂ ਲਈਆਂ, ਫਿਰ ਨਿਕਲ ਗਏ ਨੇ ਛੱਡ ਕੇ। ਫਿਰ ਅਸੀਂ ਕਰਾਲੀ ਕੰਪ ਦੇ ਵਿੱਚ ਦਾਖਲ ਹੋਏ ਹਾਂ। ਇੱਦਾਂ ਆਏ ਹੈ ਜੀ। ਨਹੀਂ ਉਹ ਜਿਹੜੇ ਆਪਣੇ ਪਿੰਡ ਦੇ ਸੀਗੇ, ਤੁਸੀਂ ਤਾਂ ਇਕੱਲਾ ਹੀ ਘਰ ਮੁਸਲਮਾਨਾਂ ਦਾ ਸੀਗਾ, ਜਦੋਂ ਤੁਸੀਂ ਆਪਣੇ ਪਿੰਡੋਂ ਨਿਕਲੇ ਉਹਨਾਂ ਦਾ ਤੁਹਾਡੇ ਨਾਲ ਰਵੱਈਆ ਕਿੱਦਾਂ ਦਾ ਸੀ? ਉਹ ਨਹੀਂ ਵਿਚਾਰੇ ਕੁਛ ਗਏ, ਕੁਛ ਮਿਲੇ ਜੱਫੀਆਂ ਪਾ ਕੇ? ਨਹੀਂ ਉਹ ਤੈਨੂੰ ਮੈਂ ਦੱਸ ਦਿੰਦਾ ਉਹਨਾਂ ਦੀ ਗੱਲ। ਫਿਰ ਜਿੱਥੇ ਆਲੇ ਦੁਆਲੇ ਤੇ ਜਾਣੇ ਸ਼ੁਰੂ ਹੋ ਗਏ ਵੀ ਉੱਥੇ ਮੁਸਲਮਾਨਾਂ ਦੇ ਘਰ ਚੱਲ ਕੇ ਖ਼ਤਮ ਕਰਨੇ, ਫਲਾਣੇ ਥਾਂ 'ਤੇ ਆ ਕੇ ਢੇਂਗੜੇ ਥਾਂ 'ਤੇ। ਅੱਖਾਂ ਤਾਂ ਇਹ ਉਦੋਂ ਬਦਲ ਗਏ ਨਾ, ਜਿਹੜੇ ਯਾਰ ਬੇਲੀ ਨਾਲ ਖਾਂਦੇ ਸੀ ਨਾ ਬਹਿ ਕੇ ਇੱਦਾਂ, ਉਹ ਵੀ ਦੂਜੇ ਦਿਨ ਅੱਖਾਂ ਬਦਲ ਗਏ। ਇਹ ਤੈਨੂੰ ਮੈਂ ਦੱਸਾਂ, ਸਿੱਖ ਉਹ ਵੀ ਅੱਖਾਂ ਬਦਲ ਗਏ, ਉਹਨਾਂ ਦੇ ਅੱਖਾਂ ਦੇ ਵਿੱਚ ਖੂਨ ਆ ਗਿਆ। ਉਹ ਵੀ ਤਲਵਾਰਾਂ ਚੱਕੀ ਫਿਰਦੇ ਸੀ ਮਾਰਨ। ਮੁਸਲਮਾਨਾਂ ਦਾ ਸਾਰੇ ਦੁਸ਼ਮਣ ਹੋ ਗਏ ਹੈ ਜੀ। ਮਾਰਨ ਵਾਲੇ 'ਚ ਆਪਣੇ ਕੋਈ ਜਾਣਨ ਵਾਲੇ ਬੰਦੇ ਵੀ ਆ ਗਏ ਸੀਗੇ? ਹੈਂ ਹਾਂ ਤੈਨੂੰ ਉਹੀ ਦੱਸਦਾ ਨਾ, ਜਿਹੜੇ ਸਾਡੇ ਬੁੱਢੇ ਉਹਨਾਂ ਦੇ ਨਾਲ ਨਾ ਬਹਿ ਕੇ ਰੋਟੀ ਪਾਣੀ ਖਾਂਦੇ ਸੀ ਨਾ, ਆਉਂਦੇ ਜਾਂਦੇ ਜਿਵੇਂ ਬੈਠੇ ਆਪਾਂ ਇੱਥੇ ਆ ਜਾਣ, ਉਹਨਾਂ ਨੇ ਤਲਵਾਰਾਂ ਚੱਕੀਆਂ। ਬਾਬਾ ਕੋਈ ਬਦ ਨਸਲੇ ਬੰਦੇ ਹੋਣੇ ਆ, ਉਹ ਕੋਈ ਨਸਲ ਵਾਲੇ ਬੰਦੇ ਨਹੀਂ ਬਾ ਤੈਨੂੰ ਦੱਸਿਆ ਨਾ ਬਾ ਇੱਦਾਂ ਹੀ ਹੈ ਨਾ। ਇਹ ਜਿਹੜੀ ਕੌਮ ਹੈ ਨਾ, ਜੇ ਤਾਂ ਇਹ ਆਪਣੇ ਇਮਾਨ 'ਤੇ ਸਹੀ ਰਹੇ ਤਾਂ ਠੀਕ ਹੈ, ਜੇ ਇਮਾਨ 'ਤੇ ਇਸ ਲਈ ਭਾਵੇਂ ਜਿਹੋ ਮਰਜ਼ੀ ਹੋਵੇ, ਇਹਨਾਂ ਦੇ ਦਿਲ ਵਿੱਚ ਬਦੀ ਹੈ। ਇਹ ਬਦੀ ਨਹੀਂ। ਉਹ ਤੇ ਕੋਈ ਵੀ ਬੰਦਾ ਜਿਹੜਾ ਆਪਣੇ ਇਮਾਨ ਤੋਂ ਹਟ ਜਾਂਦਾ ਆ ਨਾ, ਉਹ ਚਾਹੇ ਇੱਧਰ ਆ ਚਾਹੇ ਉੱਧਰ ਆ, ਫਿਰ ਉਹ 'ਚ ਇਨਸਾਨੀਅਤ ਨਹੀਂ ਰਹਿੰਦੀ। ਬਸ ਇਹੀ ਤਾਂ ਗੱਲ ਹੈ ਨਾ ਹੈ ਜੀ। ਬਾਕੀ ਇਹ ਆ ਵੀ ਉਦੋਂ ਮਾਹੌਲ ਇਦਾਂ ਦਾ ਬਣਿਆ ਸੀ, ਲੁੱਟ ਮਾਰ ਦਾ ਮਾਹੌਲ ਬਣ ਗਿਆ। ਕਿਸ਼ਤਾਂ ਵੀ ਲੋਕਾਂ ਨੇ ਲੁੱਟੀਆਂ, ਪੈਸਾ ਮਾਲ ਤੇ ਸਾਰਾ ਕੁਝ। ਦੌੜ ਤੇ ਦੁਨੀਆ ਸਾਡੇ ਪੈਰਾਂ ਦੇ ਵਿੱਚ ਦੌਲਤ ਰੁੜ ਰਹੀ ਹੈ, ਪੈਰਾਂ ਦੇ ਵਿੱਚ। ਮਾਵਾਂ ਨੇ ਬੱਚੇ ਨਹੀਂ ਸਾਂਭੇ, ਖੂਹਾਂ ਦੇ ਖੂਹ ਭਰ ਗਏ ਆ। ਜਵਾਨਾਂ ਕੁੜੀਆਂ ਜਿਨ੍ਹਾਂ ਨੇ ਇੱਜ਼ਤਾਂ ਬਚਾਈਆਂ ਉਹ ਲੈ ਕੇ ਜਿਹੜੀਆਂ ਚੱਲ ਗਈਆਂ ਲੈ ਵੀ ਗਏ, ਅਤੇ ਬਾਕੀ ਦੇ ਨੇ ਖੂਹਾਂ ਦੇ ਉੱਤੇ ਮਣਾਂ 'ਤੇ ਖਲੋ ਕੇ ਛਾਲਾਂ ਮਾਰੀਆਂ ਖੂਹਾਂ ਦੇ ਵਿੱਚ। ਖੂਹ ਭਰਿਆ ਸੀ ਆਪਣੇ ਅੱਖੀ ਦੇ। ਅਸੀਂ ਜੀ ਫਿਰ ਰਹੇ ਕਰਾਲੀ ਕੰਪ ਦੇ ਵਿੱਚ। ਉੱਥੇ ਜਨਾਬ ਫਿਰ ਬਾਰਿਸ਼, ਰਾਤ ਦਿਨ ਬਾਰਿਸ਼ਾਂ ਪੈਂਦੀਆਂ ਸੀ। ਇਹ ਹੈ ਵੀ ਬਾਰਿਸ਼ ਨੇ ਮੁਸਲਮਾਨ ਬਚਾ ਰਹੇ ਆ ਕੁਛ, ਕੌਮ ਫਿਰ ਬਾਹਰ ਨਹੀਂ ਨਿਕਲੀ, ਨਹੀਂ ਤਾਂ ਖਰਾ ਕੋਈ ਉਹ ਨਾ ਆਉਂਦਾ ਹੈ ਜੀ। ਅਸੀਂ ਰਹੇ ਹਾਂ ਫਿਰ 6-7 ਦਿਨ, 10 ਦਿਨ ਰਹੇ ਹਾਂ। ਕੰਪ 3 ਮੀਲਾਂ 4 ਮੀਲਾਂ 'ਚ ਕੰਪ ਲੱਗਾ ਹੋਇਆ ਸੀ ਕਰਾਲੀ। ਉਹਦੇ ਬਾਅਦ ਇੱਧਰੋਂ ਗੱਡੀਆਂ ਗਈਆਂ ਉਹਨਾਂ ਵਾਸਤੇ ਜਿਹੜੇ ਰੋਪੜ ਸ਼ਹਿਰ ਦਾ ਤੇ ਸ਼ੇਖ ਬੜੀ ਚਲਦੀ ਪੁਰਜੇ ਸੀ। ਸਰਕਾਰ ਉਹਨਾਂ 6 ਮਹੀਨੇ ਦਾ ਵੰਡਣ ਦਾ ਆਰਡਰ ਸੀ। ਉਹ ਆਂਦੇ ਸੀ ਅਸੀਂ ਜਾਣਾ ਨਹੀਂ ਹੈਗਾ, ਅਸੀਂ 6 ਮਹੀਨੇ ਹਿੰਦੁਸਤਾਨ ਨਾਲ ਲੜ ਸਕਦੇ ਹਾਂ। ਐਡੇ ਸ਼ਾਹ ਜੋੜ ਸੀ ਉਹਨਾਂ ਕੋਲ, ਬੜਾ ਹੌਸਲਾ ਸੀ, ਬੜਾ ਕਾਰੋਬਾਰ ਸੀ। ਇਹ ਫਿਰ ਜਨਾਬ ਗਿਆ ਡਿਪਟੀ ਕਮਿਸ਼ਨਰ ਗਿਆ, ਉਹਨੇ ਫਿਰ ਐਲਾਨ ਕੀਤਾ ਰੋਪੜ ਜਾ ਕੇ। ਉਹਨੇ ਐਲਾਨ ਕੀਤਾ ਹੈ ਸ਼ੇਖੋ ਐਂ ਕਰੋ, ਤੁਹਾਡਾ ਪਾਕਿਸਤਾਨ ਬਣ ਗਿਆ ਹੈ, ਤੁਸੀਂ ਹੁਣ ਐਂ ਕਰੋ ਆਪਣਾ ਸਹੀ ਸਲਾਮਤ ਨਾ ਨਿਕਲੋ। ਗੱਡੀਆਂ ਤੁਹਾਡੇ ਵਾਸਤੇ ਪਾਕਿਸਤਾਨ 'ਤੇ 2 ਆਈਆਂ ਸਪੈਸ਼ਲ, ਉਹਨਾਂ ਦੇ ਵਿੱਚ ਬੈਠੋ ਅਤੇ ਬੈਠ ਕੇ ਆਪਣਾ ਪਾਕਿਸਤਾਨ ਚਲੇ ਜਾਓ। ਉਹ ਸਰਕਾਰ ਨਿਕਲ ਨਿਕਲੇ। ਸਰਕਾਰ ਗੱਡੀ ਅੱਗੇ ਲੱਗੀ ਹੋਈ ਸੀ, ਇੱਧਰ ਹੀ ਗਈ ਸੀ ਸਪੈਸ਼ਲ। ਬਸ ਗੱਡੀ ਲੱਗ ਗਈ ਸੀ, ਇਹ ਗੱਡੀ ਫਿਰ ਬੈਠੇ ਹੈ, ਬੈਠ ਕੇ ਜਨਾਬ ਵਿੱਚ ਜਿਸ ਵਤੇ ਇਹਨਾਂ ਨੇ ਫਿਰ ਗੱਡੀ ਤੋਰੀ ਹੈ। ਇਹ ਅੱਗੇ ਕੱਟ ਕੀਤਾ ਉਹਦਾ ਸਰਹੰਦ ਦਾ ਸਟੇਸ਼ਨ ਅਜੇ ਵੀ ਹੈ। ਰੜੇ ਮੈਦਾਨ ਦੇ ਵਿੱਚ ਉੱਥੇ ਕੋਈ ਦਰਖਤ ਨਹੀਂ, ਕੋਈ ਸ਼ੈ ਨਹੀਂ, ਮੈਦਾਨ ਹੈ ਕਲੀਅਰ, ਜਿਵੇਂ ਸ਼ੇਖੂਪੁਰ ਦੇ ਉੱਤੇ ਬਣਿਆ ਹੋ ਨਾ ਉੱਦਾਂ ਦਾ ਹੈ। ਸਰਕਾਰ ਮੇਰੀ ਫਿਰ ਜਦੋਂ ਉੱਥੇ ਆਏ ਫਿਰ ਇਹ ਦੇਖ ਲਿਆ ਵੀ ਉੱਥੇ ਗੱਡੀ ਉਹ ਸਾਰੀ ਕਤਲ ਕਰੀ ਹੈ। ਸਾਰੇ ਸ਼ੇਖ ਵੱਡੇ ਹੈ, ਜਿਹਦੇ ਵਿੱਚੋਂ ਇੱਕ ਬੱਚਾ ਸੁਣਿਆ ਵੀ ਆਇਆ, ਅੱਲਾ ਜਾਣੇ ਆਇਆ ਖਰਾ ਨਹੀਂ ਹੈ, ਉਹ ਕਤਲ ਹੋਈ ਹੈ। ਉਹਦੇ ਬਾਅਦ ਜਨਾਬ ਗੱਡੀਆਂ 2 ਲੱਗੀਆਂ, ਮਾਲ ਗੱਡੀਆਂ ਪਾਕਿਸਤਾਨ ਦੀਆਂ ਸੀ, ਖਰਾ ਹਿੰਦੁਸਤਾਨ ਦੀਆਂ ਸਾਨੂੰ ਨਹੀਂ ਪਤਾ। 2 ਗੱਡੀਆਂ ਤਿਆਰ ਹੋਈਆਂ
ਜਿਹੜੀ ਪਹਿਲੀ ਗੱਡੀ ਸੀ ਨਾ ਉਹਦੇ 'ਤੇ ਜਤਾਮਲਾ ਅਤੇ ਬਮਨਾੜਾ 2 ਪਿੰਡ ਉਸ ਗੱਡੀ ਦੇ ਵਿੱਚ ਬੈਠੇ। ਹੁਣ ਅਸੀਂ ਰੋਪੜ ਦੇ ਤੇ ਉਹ ਗੱਡੀ 12 ਵਜੇ ਚੱਲ ਪਈ ਹੈ, ਸ਼ਾਮ ਵੇਲੇ ਉੱਥੇ ਚਲੀ ਗਈ ਆ, ਸਾਡੀ ਦੂਏ ਦਿਨ ਚੱਲਦੀ। ਉਹ ਗੱਡੀ ਗਈ ਹੈ, ਉੱਥੇ ਇਹਨਾਂ ਨੇ ਇਕੱਠ ਕੀਤਾ ਤੇ ਵੀ ਇੱਥੇ ਤੇ ਗਾਂ ਮੁਸਲਮਾਨ ਦੀ ਗੱਡੀ ਗਾਂ ਨਹੀਂ ਜਾਣੀ ਚਾਹੀਦੀ, ਇੱਥੇ ਖ਼ਤਮ ਕਰੋ। ਕਿਉਂ ਉੱਥੇ ਆਜ਼ਾਦ ਸੀ। ਲੈ ਜੀ ਉਹ ਵੀ ਗੱਡੀ ਖ਼ਤਮ ਕਰਤੀ ਹੈ। ਇਹ ਵਿੱਚ ਚੰਦ ਬੰਦੇ ਕੋ ਬਚ ਕੇ ਲਾਸ਼ਾਂ ਥੱਲੇ ਵੜ ਕੇ ਬਚੇ ਹੈ, ਬਾਕੀ ਸਾਰੇ ਖ਼ਤਮ ਕੀਤੇ ਹੈ ਜੀ। ਬਦੀ ਨਾਲ ਬਚ ਗਿਆ, ਬਦੀ ਨਾਲ ਬਚੇ ਆ। ਸਾਡੇ ਲਾਗੇ ਰਹਿੰਦਾ ਉਹ ਸ਼ੇਰੂ ਮਰ ਗਿਆ, ਉਹਨੇ ਪੁੱਤਰ ਦੀ ਕੋਈ ਇੱਥੇ ਮੋਢੇ 'ਤੇ ਚੱਕਿਆ, ਸਿੱਖ ਨੇ ਤਲਵਾਰ ਮਾਰੀ ਹੈ, ਖਰਾ ਕਿਹਨੇ ਮਾਰੀ ਹੈ, ਅਤੇ ਉਹ ਬੱਚਾ ਕਤਲ ਹੋ ਗਿਆ ਅਤੇ ਆਪ ਲਾਸ਼ਾਂ ਥੱਲੇ ਵੜਿਆ ਤਾਂ ਬਚਿਆ। ਇਹ ਹਾਲਾਤ ਹੋਏ। ਮਾੜਾ ਟਾਈਮ ਹਾਂ ਹੈ ਜੀ। ਉਹਦੇ ਬਾਅਦ ਜਨਾਬ ਮੇਰੀ ਦੂਸਰੇ ਦਿਨ ਸਾਡੀ ਗੱਡੀ ਤਿਆਰ ਹੋ ਗਈ। ਸਾਰਾ ਸ਼ਹਿਰ ਦੇ ਜਿੰਨੇ ਵੀ ਇਕੱਠੇ ਹੋਏ ਸਨ ਤੇ ਦੂਰ ਤੋਂ 12 ਕੋਹ ਦੀ ਦੁਨੀਆ ਤੇ ਇਕੱਠੀ ਹੋਈ ਸੀ ਵੀ ਚਲੋ ਸ਼ੇਖ ਚੱਲਦੇ ਪੁਰਜੇ ਹੈ। ਗਏ ਤਾਂ ਇਸੇ ਲਾਦੇ ਵੀ ਕੋਈ ਡੱਕਾ ਲਾਉਣ, ਹਾਂ ਬਚਾ ਲੈਣਗੇ, ਪਰ ਉਹ ਗੱਲ ਨਾ ਬਣੀ। ਉਹਨਾਂ ਦਾ ਤਾਂ ਪਹਿਲਾਂ ਹੀ ਕੰਮ ਕਰ ਦਿੱਤਾ ਹੈ ਜੀ, ਉਹ ਖ਼ਤਮ ਕਰ ਦਿੱਤਾ ਤੇ ਮੁੜ ਕੇ ਸਾਡੀ ਗੱਡੀ ਲੱਗ ਗਈ। ਅਸੀਂ ਗੱਡੀ ਦੇ ਵਿੱਚ ਸਾਰੇ ਜਾ ਪਏ। ਅੱਲਾ ਜਾਣੇ ਉਹ ਸਾਹਬ ਸੀ, ਖਾਰਾ ਗੈਰ ਕੌਮ ਦਾ ਸੀ, ਖਾਰਾ ਮੁਸਲਮਾਨ ਸੀ, ਅੱਲਾ ਨੂੰ ਪਤਾ ਹੈ ਜੀ। ਉਹਨੇ ਉਸ ਵਕਤ ਉਹ ਕੁਰਾਨ ਚੁੱਕਿਆ, ਉਸ ਬੰਦੇ ਨੇ ਕੁਰਾਨ ਚੁੱਕਿਆ ਹੈ। ਉਹਨੇ ਆਖਿਆ ਮੁਸਲਮਾਨੋਂ ਗੱਲ ਸੁਣੋ ਮੇਰੀ, ਅੱਗੇ 2 ਗੱਡੀਆਂ ਕਤਲ ਹੋ ਗਈਆਂ, ਹੁਣ ਮੈਂ ਤੀਸਰੀ ਗੱਡੀ ਮੈਂ ਲੈ ਕੇ ਚੱਲਿਆ। ਮੈਂ ਕੁਰਾਨ ਚੁੱਕਿਆ, ਮੇਰੇ ਬੱਚੇ ਮੇਰੇ ਇੱਥੇ ਹੈ ਅਤੇ ਆ ਮੈਂ ਕੁਰਾਨ ਚੁੱਕ ਲਿਆ ਅਤੇ ਮੈਂ ਇਹ ਗੱਡੀ ਨੂੰ ਸਹੀ ਸਲਾਮਤ ਪਾਕਿਸਤਾਨ ਪਹੁੰਚਾਉਣਾ ਹੈ ਜੀ। ਲੈ ਜੀ ਉਹ ਫਿਰ ਸਾਡੇ ਗੱਡੀ 'ਤੇ ਉਹਨੇ 7 ਖਰਾ 8 ਫੌਜੀ ਸੀ ਅਤੇ ਨਾਲ ਉਹਦੇ ਕੋਲ ਸੀ ਆ ਪਟੇ ਵਾਲੀ ਮਸ਼ੀਨ ਗਨ ਹੈ ਜੀ। 2 ਫੌਜੀਆਂ ਕੋਲ 2 ਆਪਣੇ ਪੱਕੀਆਂ ਰਫਲਾਂ। ਜੇ ਵਾ ਜਾ ਕੇ ਉੱਥੇ ਉਸੇ ਜਗ੍ਹਾ 'ਤੇ ਜਾ ਕੇ ਗੱਡੀ ਖੜੀ ਹੈ ਨਾ ਸਰਹੰਦ, ਵਾ ਉਹਨੇ ਉਸੇ ਫੌਜੀਆਂ ਨੂੰ ਆਖਿਆ ਵੀ ਤੁਸੀਂ ਐਂ ਕਰੋ, ਬੱਚਾ ਕੋਈ ਨਾ ਉਤਰੇ, ਪਾਣੀ ਵੀ ਤੁਸਾਂ ਦੇਣਾ 4 ਚਫੇਰੇ 5 ਫੇਰੇ ਜਿਵੇਂ ਭਮੀਰੀ ਫਿਰਦੀ ਹੈ, ਜੇ ਇੱਕ ਵੀ ਦਾ ਨੁਕਸਾਨ ਹੋਇਆ ਮੈਂ ਤੁਹਾਨੂੰ ਵੀ ਨਹੀਂ ਛੱਡਣਾ ਹੈ ਜੀ। ਜੇ ਬਾ ਨਿਗਾਹ ਮਾਰੀ ਮਾਇਆ ਕਰ ਨੁੱਕਰੇ ਬੈਠਾ ਇੱਦਾਂ ਕਰਕੇ ਡੱਬੇ ਦੇ, ਉਹ ਜਿਵੇਂ ਨੁੱਕਰ ਮੈਨੂੰ ਲੱਗਿਆ ਮੁੜਕਾ ਜਾ, ਮੈਂ ਖੜ੍ਹਾ ਹੋ ਗਿਆ। ਸਾਰਾ ਕੁੰਬਾ ਉਹਦੇ ਵਿੱਚ ਬੈਠਾ, ਜਦ ਖੜ੍ਹਾ ਹੋਇਆ ਨਾ ਅਤੇ ਜਦ ਮੈਂ ਮਾਰੀ ਨਾ ਇੱਧਰਲੇ ਪਾਸੇ ਨਿਕਾ, ਤੂੰ ਯਕੀਨ ਕਰਕੇ ਜਿਵੇਂ ਇੱਥੇ ਤੇ ਗੁਜ਼ਰ ਪਏ ਇੰਨੀ ਦੁਨੀਆ ਖਲਕ ਦੇਖੇ ਗੱਡੀ ਲੁੱਟਣ ਵਾਸਤੇ ਹੈ ਜੀ। ਫਿਰ ਮੈਂ ਇੱਧਰ ਮਾਰੀ, ਮੇਰਾ ਪਿਓ ਉੱਠਿਆ, ਮੇਰੇ ਉਹਨੇ ਚਪੇੜ ਮਾਰੀ ਹੈ। ਮੈਨੂੰ ਕਹਿੰਦਾ ਬਹਿ ਜਾ ਕੋਈ ਗੋਲੀ ਮਾਰ ਦੂਗਾ, ਬਾਕੀ ਗੋਲੀ ਮਾਰਦੇ ਸੀ। ਹਾਂ ਮੈਂ ਫਿਰ ਬਹਿ ਗਿਆ ਹੈ ਜੀ। ਉਹਨੇ ਫਿਰ ਕਿਹਾ ਲੈ ਹੁਣ ਤੁਸੀਂ ਗੱਡੀ ਦੇ ਆਲੇ ਦੁਆਲੇ ਫੇਰ ਜਾਓ, ਅਤੇ ਉਹ ਫਿਰ ਪੁਲ 'ਤੇ ਚੜ੍ਹਿਆ, ਪੁਲ 'ਤੇ ਬਣਿਆ ਪੁਲ 'ਤੇ ਵਿੱਚ ਜਦ ਉਹਨੇ ਸਟੇਨ ਗਨ ਚਲਾਈ ਹੈ ਨਾ, ਫਿਰ ਕੌਮ ਦਾ ਪਤਾ ਹੀ ਨਹੀਂ ਲੱਗਾ ਵੀ ਗਈ ਕਿੱਧਰ, ਕੋਈ ਵੀ ਨਹੀਂ, ਬੱਚਾ ਨਹੀਂ ਰਹਿ ਗਿਆ। ਅੱਛਾ ਜਿਸ ਵਾਰ ਉੱਥੇ ਗੱਡੀ ਉਹ ਟਾਲਾ ਹਟਿਆ, ਉਹ ਡਰਾਈਵਰ ਸੀ ਜਿਹੜਾ ਹਿੰਦੂ ਸੀ, ਉਹਨੇ ਇੰਜਣ ਖਰਾਬ ਕਰ ਦਿੱਤਾ, ਤਾਰਾਂ ਖਰਾਬ ਕਰਤੀਆਂ। ਉਹਨੇ ਆ ਕੇ ਇੰਜਣ ਚਲਾਉਂਦਾ ਕਿਉਂ ਨਹੀਂ, ਕਹਿੰਦਾ ਜੀ ਇੰਜਣ ਖਰਾਬ ਹੋ ਗਿਆ। ਉਹਨੇ ਆ ਕੇ ਬਾਹਰ ਨਿਕਲਿਆ, ਇੱਥੇ ਖਲੋਦਾ ਜੀ, ਉਹਨੂੰ ਸਿੱਧੀ ਕੀਤੀ। ਉਹਨੇ ਆ ਕੇ ਜੀ ਮੈਂ ਹੁਣੇ ਠੀਕ ਕਰ ਲਿਆ, ਜਿਹਦੇ ਚਲਾਈ। ਜਿਸ ਵਾਰ ਉਹ ਹੇਠਾਂ ਉਤਰਿਆ ਨਾ, ਦੁਨੀਆ ਭੱਜ ਗਈ ਹੈ। ਫਿਰ ਉਹਨੇ ਡਰਾਈਵਰ ਨੂੰ ਆਖਿਆ ਇੰਜਣ ਚਲਾ, ਗੱਡੀ ਨੂੰ ਚਲਾ। ਉਹਨੇ ਆਖਿਆ ਜੀ ਖਰਾਬ ਹੋ ਗਈ ਹੈ। ਉਹਨੇ ਜਿਹਦੇ ਬਾਅਦ ਸਟੇਨਰ ਕੀਤੀ ਨਾ ਸਿੱਧੀ, ਅਤੇ ਸਰਕਾਰ ਮੇਰੀ ਉਹਨੂੰ ਫਿਰ ਚਲਾਉਣੀ ਪਏਗੀ। ਉਹਨੇ ਫਿਰ ਉੱਥੇ ਤਾਂ ਸਾਡੀ ਗੱਡੀ ਚੱਲੀ ਹੈ। ਸਾਡੀ ਗੱਡੀ ਫਿਰ ਆ ਕੇ ਅੰਮ੍ਰਿਤਸਰ ਖੜੀ, ਅੰਮ੍ਰਿਤਸਰ ਆ ਕੇ ਗੱਡੀ ਖਲੋ ਕੇ ਗੜ੍ਹ ਇੱਥੇ ਵੀ ਬੜਾ ਸੀ, ਇੱਥੇ ਫਿਰ ਸਾਰੀ ਰਾਤ ਖੜੀ ਰਹੀ ਹੈ। ਤੜਕੇ 'ਤੇ ਫਿਰ ਸਾਡੀ ਗੱਡੀ ਚੱਲੀ, ਉੱਥੇ ਵੀ ਆ ਕੇ ਇਹਨੇ ਇੰਜਣ ਖਰਾਬ ਕਰ ਦਿੱਤਾ ਵੀ ਗੱਡੀ ਸਹੀ ਸਲਾਮਤ ਨਾਲ ਜਾਵੇ, ਵੀ ਕੱਟੀ ਜਾਵੇ। ਪਰ ਕੋਸ਼ਿਸ਼ ਬੜੀ ਕਰੀ, ਪਰ ਉਹ ਅੱਲਾ ਰੱਖਣ ਵਾਲਾ ਹੈ। ਨਾਲੇ ਉਹ ਜਿਹੜਾ ਅਸੀਂ ਕੁਰਾਨ ਚੁੱਕ ਕੇ ਤੁਰਿਆ ਨਾਲ, ਉਹ ਵੀ ਖਾ ਕੇ ਤੁਰਿਆ। ਅਮਾਨ ਦੁਨੀਆ ਦੇ ਵਿੱਚ ਹੈਗੇ, ਅਮਾਨ ਜਿਹਨਾਂ ਵਿੱਚ ਹੈਗੇ ਰੱਬ ਦੇ ਬੰਦੇ। ਸਰਕਾਰ ਮੇਰੀ ਜਿਸ ਵਸੇ ਉੱਥੇ ਦੇ ਚੱਲੀਏ, ਫਿਰ ਬਾਰਡਰ ਆਏ, ਉੱਥੇ ਅਸੀਂ ਲੈ ਗਏ ਹਾਂ ਪਾਰਲੇ ਪਾਸੇ, ਅਤੇ ਫਿਰ ਆਪਣੇ ਉਹ ਰੋਟੀਆਂ ਅਤੇ ਚਣੇ ਮੁੱਠੀ ਸਾਨੂੰ ਦਿੱਤੇ। ਉਹ ਹੁਣ ਤੈਨੂੰ ਪਤਾ ਫਾਕੇ ਤਾਂ ਅੱਗੇ ਸੀ 8 ਦਿਨ 10 ਦਿਨ, ਰੋਟੀ ਵੀ ਨਹੀਂ ਨਸੀਬ ਹੁੰਦੀ, ਪੱਥਰ ਬਣ ਗਏ ਪੇਟਾਂ ਦੇ ਵਿੱਚ, ਬੁਰੇ ਹਾਲ 'ਤੇ ਬੰਗੇ ਦਿਹਾੜੇ। ਪਰ ਹੌਲੀ ਹੌਲੀ ਭਾਈ ਇੱਥੇ ਆ ਕੇ ਸ਼ੇਖੂਪੁਰ ਆ ਗਏ। ਸ਼ੇਖੂਪੁਰ 'ਤੇ ਫਿਰ ਅਸੀਂ ਪਰਮਿਟ ਤਾਂ ਇੱਥੇ ਦਾ ਬਹਾਲੀ 'ਤੇ ਕੱਟਾ, ਤਾਂ ਫਿਰ ਅਸੀਂ ਬਾਲੀ ਗਏ। ਅੱਛਾ ਉੱਥੋਂ ਸਿੱਧੇ ਬਹਾਲੀ ਕੇ ਆ ਗਏ ਨਾ, ਸ਼ੇਖੂਪੁਰ ਰਹੇ ਨਾ ਕੋਈ ਮਹੀਨਾ। ਹਾਂ ਸ਼ੇਖੂਪੁਰ ਆ ਕੇ ਮਹੀਨਾ ਕਰ ਰਹੇ ਅਸੀਂ। ਉਹ ਪਰੇ ਬਾਰਗਾਂ ਵੱਡੀਆਂ, ਉਹ ਪਰਲਾ ਗੇਟ ਜਾਂ ਲੰਘੀ ਹੈ ਨਾ ਲਾਈਨ ਵਾਲਾ, ਅੱਗੇ ਬਾਰਗਾਂ ਨਹੀਂ ਹੈਗੀਆਂ ਵੱਡੀਆਂ, ਉਹਨਾਂ ਬਾਰਗਾਂ 'ਚ ਅਸੀਂ ਰਹਿੰਦੇ ਉੱਥੇ। ਤੇ ਫਿਰ ਪਰਮਿਟ ਅਸੀਂ ਕਟਾਇਆ ਇੱਥੇ ਬਾਲੀ ਗਏ। ਪਰ ਜੇ ਉੱਥੇ ਰਹਿੰਦੇ ਖਰੇ ਚੰਗੇ ਹੀ ਰਹਿੰਦੇ ਹੈ ਜੀ। ਫਿਰ ਇੱਥੇ ਆ ਗਏ, ਜਿੱਥੇ ਦਾਣਾ ਪਾਣੀ ਹੋਵੇ ਬਾਬਾ ਜੀ ਉੱਥੇ ਹੀ ਆਉਣਾ ਪੈਣਾ। ਤੈਨੂੰ ਪਤਾ ਵੀ ਪਿੰਡਾਂ ਦੇ ਰਹਿਣ ਵਾਲੇ ਸੀ ਅਸੀਂ, ਕੋਈ ਸ਼ਹਿਰ ਦਾ ਮਾਹੌਲ ਨਹੀਂ ਸੀ ਦੇਖਿਆ, ਸਾਨੂੰ ਫਿਰ ਲਾਜ਼ਮੀ। ਜ਼ਮੀਨ ਪੂਰੀ ਪੈ ਗਈ ਸੀ ਹੈਂ,
ਜ਼ਮੀਨ ਪੁੱਤ ਹੈ ਹੀ ਨਹੀਂ ਸੀ, ਅਸੀਂ ਠੇਕੇ ਤੇ ਅੱਛਾ, ਬਾਉਂਦੇ, ਠੇਕੇ ਤੇ। ਠੇਕੇ ਤੇ ਲੈਂਦੇ ਤੇ ਐਵੇਂ ਤੇਰੇ ਕੋਲ ਛੇਗੀ ਮਾਰੀ। ਅੱਛਾ, ਇਹ ਜਿਹੜੇ ਪਿੰਡ 'ਚ ਆਪਾਂ ਬੈਠੇ ਆ, ਹਾਂ। ਇਹਦੇ 'ਚ ਹੁਣ ਕਿਹੜੀਆਂ ਬਰਾਦਰੀਆਂ ਕਿੱਥੋਂ ਕਿੱਥੋਂ ਆ ਕੇ ਬੈਠੇ ਲੋਕ? ਇੱਥੇ ਪੁੱਤ ਕਈ ਕੌਮਾਂ ਨੇ, ਇੱਕ ਕੌਮ ਨਹੀਂ ਹੈ, ਇਹ ਗਿਣਤੀ ਤੇ ਵਾਧੂ ਦਾ ਕੰਮ ਹੈ। ਅੱਛਾ, ਹਾਂ ਮਸਲਨ ਕਿਹੜੀਆਂ? ਹਾਂ, ਫਿਰੋਜ਼ਪੁਰੀਏ ਵੀ ਹੈਗੇ ਆ, ਅੱਛਾ ਜਲੰਧਰੀਏ ਵੀ ਹੈਗੇ ਆ, ਜੀ, ਲੁਧਿਆਣੀਏ ਵੀ ਹੈਗੇ ਆ, ਅੱਛਾ, ਹੁਸ਼ਿਆਰਪੁਰੀਏ ਵੀ ਹੈਗੇ ਆ, ਸਾਰੀਆਂ ਕੌਮਾਂ ਹੈ। ਇੱਧਰਲੇ ਵੀ ਇਹ ਲੋਕ ਆ ਵਿੱਚ ਹੀ ਰਲੇ ਮਿਲੇ। ਜਦੋਂ ਤੁਸੀਂ ਆਏ, ਜਿਹੜੇ ਇੱਥੇ ਦੇ ਮਕਾਮੀ ਲੋਕ ਸੀ, ਉਹਨਾਂ ਨੇ ਤੁਹਾਡੇ ਨਾਲ ਕਿਦਾਂ ਦਾ ਤਾਵਨ ਕੀਤਾ? ਜਿਹੜੇ ਲੋਕਲ ਜਿਨ੍ਹਾਂ ਨੂੰ ਆਪਾਂ ਕਹਿੰਦੇ ਜਿਹੜੇ ਇੱਧਰ ਲੋਕਲ ਹੈ, ਹਾਂ, ਸਾਡਾ ਆ ਕੇ ਜਿਹੜੀ ਹੈ ਸਾਡੇ ਲਹਿੰਦੇ ਪਾਸੇ ਮਸੀਤ ਹੈ ਨਾ, ਹੂੰ, ਇੱਥੇ ਆ ਕੇ ਸਾਡਾ ਟਰੱਕ ਖਲੋਤਾ ਹੈ, ਅੱਛਾ, ਅਸੀਂ ਹੇਠਾਂ ਉਤਰੇ ਹਾਂ। ਉਹ ਵਿਚਾਰੇ ਪਰੇ ਘਰ ਸੀ ਇਹਨਾਂ ਦੇ ਜਲਾਇਆਂ ਦੇ, ਹਾਂ, ਉਹ ਵਿਚਾਰੀਆਂ ਫਿਰ ਰੋਟੀ ਰਾਟੀ ਲੈ ਆਈਆਂ ਪਕਾ ਕੇ। ਲੋਕਲ ਲੋਕ। ਹਾਂ, ਅਚਾਰ ਹੁੰਦਾ ਸੀ ਜਾਂ ਗੁੜ ਹੁੰਦਾ, ਵਾਏ ਲਿਆ ਕੇ ਖਾਧਾ, 4 ਦਿਨ ਖਾਧਾ ਪਿਆ, ਆਪਣੇ ਘਰਾਂ 'ਚ ਵੜ ਗਏ ਅਸੀਂ, ਬਾਬੇ ਮਿਹਨਤ ਮਜ਼ਦੂਰੀ ਕਰਨੀ ਸ਼ੁਰੂ ਕਰਤੀ। ਅੱਛਾ ਬਾਬਾ ਜੀ, ਉੱਥੇ ਆਪਣੀਆਂ ਰਿਸ਼ਤੇਦਾਰੀਆਂ ਕਿਹੜੇ ਪਿੰਡਾਂ 'ਚ ਸੀ? ਕਿੱਥੇ ਇਹ ਹਿੰਦੁਸਤਾਨ ਵਿੱਚ? ਹਾਂਜੀ, ਸਾਡੇ ਨਾਨਕੇ ਤਾਂ ਹੈਗੇ ਹੁਸ਼ਿਆਰਪੁਰ, ਨੰਗਲ ਤੇ ਅਬਿਆਣਾ, ਅੱਛਾ, ਦਰਿਆ ਦੇ ਕੰਢੇ ਦੇ ਉੱਤੇ ਪਿੰਡ ਨੇ ਦੋਏ, ਨੰਗਲ ਤੇ ਅਬਿਆਣਾ। ਅਬਿਆਣੇ ਸਾਡੇ ਨਾਨਕੇ ਮੇਰੇ, ਉਹ ਤਾਂ ਉੱਧਰ ਹੀ ਰਹਿ ਗਏ ਹੈ। ਹਾਂ, ਸਾਡੇ ਮਾਮੇ ਉੱਧਰ ਹੀ ਆ? ਸਾਡੇ ਮਾਮੇ ਉੱਧਰ ਹੀ ਹੈ। ਅੱਛਾ, ਉੱਧਰ ਹਾਂ, ਅੱਲਾ ਜਾਣੇ ਹੈ, ਇੱਕ ਦੱਸਦੇ ਮਾਸ ਸਾਡੀ, ਬਾਕੀ ਤਾਂ ਮਾਰ ਖਪ ਗਏ। ਉਹਨਾਂ ਦੇ ਨਾਂ ਦੱਸੋ, ਜੇ ਹੋਏ ਤਾਂ ਤੁਹਾਨੂੰ ਰਾਬਤਾ ਕਰਨਗੇ। ਹੈ ਜੀ, ਅਜੀਦੀਨ ਹੈ, ਅਜੀਦੀਨ। ਅੱਛਾ, ਮਾਮਾ ਸਾਡਾ ਅਜੀਦੀਨ ਹੈ, ਨਾਨਾ ਸਾਡੇ ਫੌਤ ਹੋ ਗਿਆ, ਨਾਨੀ ਵੀ ਸਾਡੀ ਫੌਤ ਹੋ ਗਈ। ਹਾਂਜੀ, ਅਜੀਦੀਨ। ਅੱਗੇ ਉਹ ਸਾਡੀ ਮਾਈ ਦੇ ਭੈਣਾਂ ਸੀ, ਮੇਰੇ ਖਿਆਲ ਇੱਕ ਹੈਗੀ ਹੈ, ਅੱਗੇ ਕਰਦੇ ਰਹੇ ਰਾਬਤਾ, ਹੁਣ ਕਈ ਸਾਲ ਹੋ ਗਏ ਹਟ ਗਏ। ਹੈ ਜੀ, ਹਾਂ, ਉਹ ਤਾਂ ਠੀਕ ਹੈ। ਇਹ ਹੁਣ ਉੱਥੋਂ ਛੱਡ ਕੇ ਇੱਧਰ, ਹੋਰ ਕਿੱਥੇ ਇੱਥੇ ਰਿਸ਼ਤੇਦਾਰੀਆਂ ਸੀ? ਇਹ ਤਾਂ ਚਲੋ ਹੁਸ਼ਿਆਰਪੁਰ ਹੋ ਗਈ, ਹਾਂ, ਫੂਫੀਆਂ ਹੁੰਦੀਆਂ ਆ, ਹੋਰ ਬਾਕੀ- ਸਾਡੀ ਸਰਕਾਰ ਰਿਸ਼ਤੇਦਾਰੀ ਹੁਸ਼ਿਆਰਪੁਰ ਦੇ ਹੁਸ਼ਿਆਰਪੁਰ, ਹੂੰ, ਲੁਧਿਆਣੇ ਵੀ ਸਾਡੀ ਰਿਸ਼ਤੇਦਾਰੀ ਸੀ, ਹੂੰ, ਅੰਬਾਲੇ ਵੀ ਸਾਡੀ ਰਿਸ਼ਤੇਦਾਰੀ ਸੀ। ਹਾਂ ਵੀ, ਹੈ ਜੀ, ਅਤੇ ਬਾਗਾਂ ਵਾਲੇ ਵੀ ਸਾਡੀ ਰਿਸ਼ਤੇਦਾਰੀ ਸੀ, ਹੂੰ, ਜਿੱਥੇ ਜਿੱਥੇ ਆਪਣੀ ਬਰਾਦਰੀ ਸੀ ਨਾ ਬੈਠੀ, ਸਾਡੀ ਕਈ ਪਿੰਡਾਂ ਦੇ ਵਿੱਚ ਰਿਸ਼ਤੇਦਾਰ। ਹਾਂਜੀ, ਲੈਣ ਦੇਣ ਆਪਣਾ, ਪਿੰਡ ਦੇਖਣ ਨੂੰ ਦਿਲ ਕਰਦਾ ਆਪਣਾ? ਪਿੰਡ ਦੇਖਣ ਨੂੰ ਤਾਂ ਬੜਾ ਦਿਲ ਕਰਦਾ। ਹਾਂਜੀ, ਪਿੰਡ ਦੇ ਅਸੀਂ ਜੀ ਆਪਣੇ ਚੈਨਲ ਦੇ ਰਾਹੀਂ ਤਕਰੀਬਨ ਜਿੰਨੇ ਵੀ ਇੰਟਰਵਿਊ ਕੀਤੇ, ਉਹਨਾਂ ਦੇ ਵਿੱਚ ਰਾਬਤੇ ਲੋਕਾਂ ਨੇ ਕੀਤੇ ਆ। ਇਸ ਦੇ ਵਿੱਚ ਵੀ ਅਸੀਂ ਇਹੀ ਉਮੀਦ ਰੱਖਦੇ ਹਾਂ ਕਿ ਜਿਹੜੇ ਬਾਬਾ ਜੀ ਦੇ ਪਿੰਡ ਦੇ ਰਹਿਣ ਵਾਲੇ ਬੰਦੇ ਆ, ਇਹਨਾਂ ਨਾਲ ਰਾਬਤਾ ਕਰਨ, ਇਹਨਾਂ ਨੂੰ ਇਹਨਾਂ ਦੇ ਪਿੰਡ ਦੀਆਂ ਤਸਵੀਰਾਂ ਜਾਂ ਕੁਛ ਵੀਡੀਓ ਬਣਾ ਕੇ ਭੇਜਣ। ਪਿੰਡ ਪੰਜਾਬ ਦਾ ਚੈਨਲ ਦੀ ਟੀਮ ਜੀ ਫਿਰ ਕਿਸੇ ਹੋਰ ਬਜ਼ੁਰਗ ਦੇ ਨਾਲ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹੋਏਗੀ ਜੀ। ਰੱਬ ਰਾਖਾ ਜੀ।